ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 12 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲਾ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਧੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ ਨਿਰਮਲ ਸਿੰਘ ਮਾਨ ਜੀ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ, ਪਰ ਉਸ ਤੋਂ ਪਹਿਲਾਂ ਕੀ ਕੁਝ ਅਮਰੀਕਾ 'ਚ, ਦੁਨੀਆ 'ਚ ਵਾਪਰ ਰਿਹਾ ਹੈਗਾ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹਾਂ। ਅਮਰੀਕਾ ਦੇ ਵਿੱਚ ਨੈਚੁਰਲ ਡਿਜ਼ਾਸਟਰ ਪੂਰੇ ਜ਼ੋਰਾਂ ਤੇ ਆ, ਚਾਹੇ ਉਹ ਭੁਚਾਲ ਹੋਣ, ਚਾਹੇ ਕੈਲੀਫੋਰਨੀਆ 'ਚ ਅੱਗਾਂ ਲੱਗੀਆਂ ਹੋਣ, ਚਾਹੇ ਲੂਜ਼ੀਆਨਾ ਦੇ ਵਿੱਚ ਫਲੱਡ ਆਏ ਹੋਣ। ਸਭ ਤੋਂ ਪਹਿਲਾਂ ਜੇ ਆਪਾਂ ਕੈਲੀਫੋਰਨੀਆ ਦੀਆਂ ਅੱਗਾਂ ਦੀ ਗੱਲ ਕਰ ਲਈਏ, ਲਾਸ ਐਂਜਲਸ ਟਾਈਮ ਦੇ ਮੁਤਾਬਕ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਘਰ ਆ ਉਹ ਅੱਗ ਦੀ ਲਪੇਟ ਵਿੱਚ ਆ ਸਕਦੇ ਹੈਗੇ ਆ। ਕੱਲ ਵੀ ਮੈਂ ਖਬਰ ਸਾਂਝੀ ਕੀਤੀ ਸੀ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਬ੍ਰਿਜ ਫਾਇਰ ਆ ਉਸ ਦੇ ਨਾਲ 20 ਤੋਂ ਵੱਧ ਘਰ ਰਾਈਟਵੁੱਡ ਜਿਹੜਾ ਏਰੀਆ ਆ, ਮਾਊਂਟ ਵੈਲਡੀ ਵਿਲੇਜ, ਉਹ ਸੜਕੇ ਸਵਾਹ ਹੋ ਗਏ ਹੈਗੇ ਆ। 1000 ਸਟਰਕਚਰਸ ਅੱਗ ਦੀ ਲਪੇਟ ਵਿੱਚ ਹਜੇ ਵੀ ਆ ਸਕਦੇ ਹੈਗੇ ਆ। ਐਤਵਾਰ ਨੂੰ ਇਹ ਅੱਗ ਸ਼ੁਰੂ ਹੋਈ ਸੀ ਐਂਜਲਸ ਨੈਸ਼ਨਲ ਫੋਰੈਸਟ ਦੇ ਵਿੱਚ। 4000 ਏਕੜ ਤੋਂ ਵੱਧ ਕੇ 50000 ਏਕੜ ਤੱਕ ਇਹ ਅੱਜ ਸਵੇਰ ਤੱਕ ਪਹੁੰਚ ਚੁੱਕੀ ਹੈਗੀ ਆ। ਐਗਜ਼ੈਕਟਲੀ 51167 ਤੇ ਹਜੇ ਤੱਕ ਕੋਈ ਕੰਟੇਨਮੈਂਟ ਨਹੀਂ ਹੋਈ ਹੈਗੀ। ਇਸ ਤੋਂ ਬਿਨਾਂ ਦੋ ਹੋਰ ਮੇਜਰ ਅੱਗਾਂ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ, ਇੱਕ 에ਅਰਪੋਰਟ ਫਾਇਰ, ਲਾਈਨ ਫਾਇਰ। 13 ਲੋਕ ਹੁਣ ਤੱਕ ਫੱਟੜ ਹੋ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ 12 ਫਾਇਰ ਫਾਈਟਰ ਸੀ। ਤੇ 에ਅਰਪੋਰਟ ਫਾਇਰ ਨੇ 23410 ਏਕੜ ਰਿਵਰਸਾਈਡ ਤੇ ਔਰੇਂਜ ਕਾਉਂਟੀਜ਼ ਦੇ ਏਰੀਏ ਦੇ ਵਿੱਚ ਸਿਰਫ 5% ਹੀ ਕੰਟੇਨਡ ਹੋਈ ਹੈਗੀ ਆ। ਲਾਈਨ ਫਾਇਰ ਜਿਹੜੀ ਆ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ, ਉਹਦੇ ਨਾਲ 37207 ਏਕੜ ਸੜਕੇ ਸਵਾਹ ਹੋ ਚੁੱਕੇ ਆ ਤੇ 18% ਸਿਰਫ ਕੰਟੇਨਡ ਹੋਈ ਆ। ਤੇ ਕਈ ਜਗ੍ਹਾ ਦੇ ਉੱਤੇ ਇਵੈਕੂਏਸ਼ਨ ਆਰਡਰਸ ਜਾਰੀ ਕੀਤੇ ਹੋਏ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਤੇ ਬਹੁਤ ਸਾਰੇ ਜਿਹੜੇ ਰਿਜ਼ਰਵ ਆ ਉਹਨਾਂ ਨੂੰ ਬੁਲਾ ਵੀ ਲਿਆ ਗਿਆ ਹੈਗਾ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆ, ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਆ ਉਹ ਦੇਣ ਦੇ ਲਈ ਤਿਆਰ ਆ ਤੇ ਹੈਲਪ ਦੇ ਵੀ ਰਹੇ ਹੈਗੇ ਆ। ਹਜੇ ਤੱਕ ਇਹ ਜਿਹੜੀ ਅੱਗ ਆ ਵੱਧਦੀ ਤੇ ਵੱਧਦੀ ਜਾ ਰਹੀ ਹੈ। ਨਾਲ ਦੀ ਨਾਲ ਜੇ ਆਪਣੀ ਸਟੇਟ ਨਵਾਡਾ ਦੀ ਵੀ ਗੱਲ ਕਰਦੇ ਜਾਈਏ, ਰੀਨੋ ਦੇ ਲਾਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਲਗਭਗ 20000 ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ, ਉੱਥੇ ਵੀ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਆ। ਸੋ ਇਹ ਤਾਂ ਸਿਚੁਏਸ਼ਨ ਹੈਗੀ ਆ ਅੱਗਾਂ ਦੀ ਜੀ। ਤੇ ਇੱਕ ਹੋਰ ਜਿਹੜੀ ਕੁਦਰਤੀ ਆਫਤ ਜਿਹੜੀ ਇਸ ਟਾਈਮ ਚੱਲ ਰਹੀ ਆ, ਉਹ ਇਹ ਆ ਹਰਜੋਤ ਸਿੰਘ ਜੀ ਵੀ ਲੂਜ਼ੀਆਨਾ ਵਾਲੇ ਇਲਾਕੇ 'ਚ ਜਿਹੜਾ ਹਰੀਕੇਨ ਫ੍ਰੈਂਸੀਨ ਆ, ਉਸ ਨੇ ਹੜ੍ਹ ਜਿਹੜੇ ਲਿਆਂਦੇ ਆ, ਤਬਾਹੀ ਜਿਹੜੀ ਉਹਨੇ ਵੀ ਉੱਥੇ ਮਚਾਈ ਆ। ਜਿਹੜੇ ਉੱਥੋਂ ਦੇ ਰਹਿਣ ਵਾਲੇ ਵਸਨੀਕ ਆ ਉਹ ਇਹਨਾਂ ਹੜ੍ਹਾਂ ਨੂੰ ਬਰੇਸ ਕਰ ਰਹੇ ਆ, ਜਿੱਦਾਂ ਜਿੱਦਾਂ ਉੱਥੇ ਹਰੀਕੇਨ ਉੱਧਰੋਂ ਪਾਸ ਹੋ ਰਿਹਾ ਆ। ਇਹ ਉਹੀ ਇਲਾਕੇ ਨੇ ਜਿੱਥੇ ਹਰੀਕੇਨ ਕੈਟਰੀਨਾ ਤੇ ਹਰੀਕੇਨ ਆਈਡਾ ਉਸ ਨੇ ਭਾਰੀ ਤਬਾਹੀ ਪਹਿਲਾਂ ਮਚਾਈ ਸੀਗੀ। ਸੋ ਫਲੱਡ ਵਾਟਰ ਲਗਾਤਾਰ ਕਹਿੰਦੇ ਵੀ ਕਰੀਪ ਇਨ ਕਰ ਰਿਹਾ ਆ। ਨਿਊ ਔਰਲੀਨਸ ਦੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਵੱਡੀਆਂ ਜਿਹੜੀਆਂ ਮੁਸ਼ਕਿਲਾਂ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ। ਬਹੁਤ ਸਾਰੇ ਜਿਹੜੇ ਸਕੂਲਾਂ ਨੂੰ ਉੱਥੇ ਬੰਦ
ਕਰ ਦਿੱਤਾ ਗਿਆ ਆ, ਕਿਉਂਕਿ ਜਿਹੜੇ ਹਾਲਾਤ ਆ ਉਹ ਕਾਫੀ ਜ਼ਿਆਦਾ ਖਤਰਨਾਕ ਬਣੇ ਪਏ ਹੈਗੇ ਆ। ਸੋ ਇਹ ਪਹਿਲੀ ਵਾਰ ਨਹੀਂ ਆ, ਇਹ ਕਿਉਂਕਿ ਕਾਫੀ ਤੱਟ ਦੇ ਨਜ਼ਦੀਕ ਆ, ਨੀਵੇਂ ਇਹ ਇਲਾਕੇ ਨੇ। ਕਹਿੰਦੇ ਵੀ ਇਹਨਾਂ ਨੇ ਸਟਾਰਮ ਡਰੇਨੇਜ ਦੇ ਉੱਤੇ ਮਿਲੀਅਨਸ ਆਫ ਡਾਲਰ ਖਰਚੇ ਵੀ ਆ ਇਹਨਾਂ ਸ਼ਹਿਰਾਂ ਨੇ, ਪਰ ਫਿਰ ਵੀ ਹਰ ਵਾਰ ਜਦ ਇਦਾਂ ਹੜ੍ਹ ਆਉਂਦਾ ਆ, ਸਟਾਰਮ ਆਉਂਦਾ, ਹਰੀਕੇਨ ਆਉਂਦਾ ਆ, ਤਾਂ ਉਹ ਇਨਫਰਾਸਟ੍ਰਕਚਰ ਹਮੇਸ਼ਾ ਹੀ ਘੱਟ ਜਿਹੜਾ ਪੈ ਜਾਂਦਾ ਆ। ਸੋ ਹਰੀਕੇਨ ਫ੍ਰਾਂਸਿਸ ਜਿਹੜਾ ਟ੍ਰੋਪੀਕਲ ਡਿਪਰੈਸ਼ਨ ਫ੍ਰਾਂਸੀਨ ਉਹਦੇ ਕਰਕੇ ਜਿਹੜੀਆਂ ਇਸ ਟਾਈਮ ਇਹ ਮੁਸ਼ਕਿਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਬਹੁਤ ਸਾਰੇ ਲੋਕ ਅਜੇ ਵੀ ਜਿਹੜੇ ਬਿਜਲੀ ਤੋਂ ਬਗੈਰ ਚੱਲ ਰਹੇ ਆ। ਬਹੁਤ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਜਿਹੜਾ ਉਹ ਇਸ ਟਾਈਮ ਇਹਨਾਂ ਇਲਾਕਿਆਂ ਦੇ ਵਿੱਚ ਪੈ ਰਿਹਾ ਹੈਗਾ। ਇਹੀ ਨਹੀਂ, ਇਸੇ ਹੀ ਜਿਹੜੇ ਸਟਾਰਮ ਦੇ ਜਿਹੜੇ ਲੋ ਪ੍ਰੈਸ਼ਰ ਏਰੀਆਜ਼ ਦੇ ਚੱਲਦਿਆਂ ਫਲੋਰੀਡਾ ਦੇ ਪੈਨ ਹੈਂਡਲ ਇਲਾਕੇ ਦੇ ਵਿੱਚ ਵੀ ਭਾਰੀ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋਇਆ ਆ। ਲੂਜ਼ੀਆਨਾ ਦੀ ਜਿਹੜੀ ਸਭ ਤੋਂ ਵੱਡੀ ਯੂਟਿਲਿਟੀ ਕੰਪਨੀ ਐਨਰਜੀ ਪ੍ਰੋਵਾਈਡ ਕਰਨ ਵਾਲੀ ਐਂਟਰਜੀ, ਉਹ ਦੱਸ ਰਿਹਾ ਵੀ 2,27,900 ਜਿਹੜੇ ਉਹਨਾਂ ਦੇ ਕਸਟਮਰਸ ਆ, ਖਪਤਕਾਰ ਆ, ਉਹ ਇਸ ਟਾਈਮ ਬਿਜਲੀ ਤੋਂ ਬਗੈਰ ਨੇ, ਜਿਨ੍ਹਾਂ ਦੇ ਵਿੱਚੋਂ 51,620 ਇਕੱਲੇ ਨਿਊ ਔਰਲੀਨਸ 'ਚ ਆ। ਮਿਸੀਸਿਪੀ ਦੇ ਵਿੱਚ ਵੀ ਤਕਰੀਬਨ 9,000 ਲੋਕ 9,000 ਘਰ ਕਹਿ ਸਕਦੇ ਆ ਜਾਂ ਬਿਜ਼ਨਸਿਸ ਆ, ਉਹ ਇਸ ਟਾਈਮ ਲੱਗੇ ਹੋਏ, ਉਹ ਬਿਜਲੀ ਤੋਂ ਬਗੈਰ ਨੇ। ਕਹਿੰਦੇ ਵੀ 11 ਸੂਬਿਆਂ ਦੇ ਵਿੱਚ ਇਸ ਟਾਈਮ ਇਹਨਾਂ ਜਿਹੜੀਆਂ ਤੇਜ਼ ਹਵਾਵਾਂ, ਮੀਂਹ ਝੱਖੜ ਦੇ ਚੱਲਦਿਆਂ ਬਿਜਲੀ ਜਿਹੜੀ ਉਹ ਗੁੱਲ ਹੋਈ ਪਈ ਹੈਗੀ ਆ। ਤੇ ਕਹਿੰਦੇ ਵੀ ਘੰਟਿਆਂ ਦੇ ਵਿੱਚ ਕਈ ਇੰਚ ਜਿਹੜਾ ਆ ਉਹ ਮੀਂਹ ਲਗਾਤਾਰ ਪੈ ਰਿਹਾ ਹੈਗਾ ਆ। ਸੋ ਫਾਰ ਇੱਕ ਹੀ ਗੁੱਡ ਨਿਊਜ਼ ਆ ਵੀ ਕਿਸੇ ਦੀ ਇੰਜਰੀ ਜਾਂ ਡੈਥ ਦੀ ਜਿਹੜੀ ਰਿਪੋਰਟ ਨਹੀਂ ਜਿਹੜੀ ਉਹ ਆਈ, ਤੇ ਹੋਪਫੁਲੀ ਇਦਾਂ ਹੀ ਜਿਹੜਾ ਉਹ ਮਾਹੌਲ ਰਵੇ, ਜਿਹੜਾ ਬਚਾਅ ਜਿਹੜਾ ਆ ਲੋਕਾਂ ਦਾ ਰਵੇ, ਤੇ ਇਹ ਜਿਹੜਾ ਸਟਾਰਮ ਆ ਲੰਘਦਾ ਹੋਇਆ ਮਤਲਬ ਜਲਦੀ ਖਣੀ ਇਹਨਾਂ ਇਲਾਕਿਆਂ ਦੇ ਵਿੱਚੋਂ ਲੰਘ ਜਾਵੇ। ਅਗਲੀ ਖਬਰ ਮੈਲਿਬੂ, ਲਾਸ ਐਂਜਲਸ, ਕੈਲੀਫੋਰਨੀਆ ਤੋਂ ਆ ਰਹੀ ਆ। ਉੱਥੇ 4.7 ਮੈਗਨੀਚਿਊਡ ਦਾ ਜਿਹੜਾ ਭੁਚਾਲ ਆ ਅੱਜ ਸਵੇਰੇ ਆਇਆ ਹੈਗਾ। ਇਹ ਭੁਚਾਲ ਅੱਜ ਸਵੇਰੇ ਜਾਣੀ ਕਿ ਵੀਰਵਾਰ ਨੂੰ 7:28 ਤੇ ਆਇਆ, ਤੇ ਮੈਲਿਬੂ ਤੋਂ 6 ਮੀਲ ਜਿਹੜਾ ਡੈਫਟ ਦੇ ਵਿੱਚ ਸੀਗਾ, ਡੂੰਘਾ ਸੀਗਾ। ਕਈ ਜਗ੍ਹਾ ਦੇ ਉੱਤੇ 5.1 ਤੱਕ ਵੀ ਜਿਹੜਾ ਇਸ ਨੂੰ ਰਿਕਾਰਡ ਕੀਤਾ ਗਿਆ ਹੈਗਾ। ਇਸ ਤੋਂ ਬਾਅਦ ਕਾਫੀ ਆਫਟਰ ਸ਼ੌਕ ਆਏ ਆ। 2.3 ਦੇ, 2.0 ਦੇ, 1.4 ਦੇ, 4-5 ਜਿਹੜੇ ਹੈਗੇ ਆ ਲਗਾਤਾਰ ਭੁਚਾਲ ਕੁਛ ਮਿੰਟਾਂ ਦੇ ਫਰਕ ਦੇ ਨਾਲ ਆਏ ਹੈਗੇ ਆ। ਪੂਰੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਭੁਚਾਲ ਨੂੰ ਫੀਲ ਕੀਤਾ ਗਿਆ ਹੈਗਾ, ਐਜ਼ ਫਾਰ ਐਜ਼ ਰਿਵਰ ਸਾਈਡ ਤੇ ਨਿਊਪੋਰਟ ਬੀਚ ਤੱਕ। ਕੁਦਰਤੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸੱਟ ਚੋਟ ਨਹੀਂ ਲੱਗੀ ਹੈਗੀ। ਸੋ ਕ੍ਰਿਊ ਜਿਹੜਾ ਆ ਉਹ ਖਾਸ ਕਰਕੇ ਜਿਹੜਾ ਬਿਲਡਿੰਗਸ ਆ, ਹਾਈ ਰਾਈਜ਼ ਬਿਲਡਿੰਗਸ, ਉਹਨਾਂ ਨੂੰ ਚੈੱਕ ਕਰਨ ਦੇ ਲਈ ਭੇਜਿਆ ਗਿਆ ਆ। ਮੈਲਿਬੂ ਸਿਟੀ ਕੌਂਸਲ ਬਰੂਸ ਸਿਲਵਰਸਟੇਨ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਡਾਕਟਰ ਲੂਸੀ ਜੋਨਸ ਸਿਸਮੋਲੋਜਿਸਟ ਆ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਹੋਰ ਭੁਚਾਲ ਵੀ ਆ ਸਕਦੇ ਆ, ਉਹ ਕਹਿੰਦੇ ਵੀ ਹਾਂ ਆ ਤਾਂ ਸਕਦੇ ਆ, ਪਰ ਇਹ ਇੱਕ ਇਦਾਂ ਦੀ ਜਿਹੜੀ ਚੀਜ਼ ਆ ਇਹਨੂੰ ਕਦੇ ਵੀ ਦੱਸਿਆ ਨਹੀਂ ਜਾ ਸਕਦਾ ਵੀ ਬਹੁਤ ਔਖਾ ਆ ਵੀ ਕਿਹੜਾ ਭੁਚਾਲ ਕਦੋਂ ਆਉਣਾ ਹੈਗਾ। ਹਾਲਾਂਕਿ ਇਹਨੀ ਕਈ ਜਿਹੜੇ ਜੰਤਰ ਆ ਇਦਾਂ ਦੇ ਤਿਆਰ ਕਰ ਲਏ ਆ ਵੀ ਕੁਝ ਕੁ ਸੈਕਿੰਡ ਪਹਿਲਾਂ ਉਹ ਦੱਸ ਸਕਦੇ ਆ ਵੀ ਭੁਚਾਲ ਆ ਰਿਹਾ ਹੈਗਾ। ਕੈਲੀਫੋਰਨੀਆ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਕਾਫੀ ਜ਼ਿਆਦਾ ਭੁਚਾਲ ਆਏ ਹੈਗੇ ਆ। ਪਿਛਲੇ 8 ਸਾਲਾਂ 'ਚ 14 ਤੋਂ ਵੱਧ ਜਿਹੜੇ ਭੁਚਾਲ ਆ ਉਹ ਆ ਚੁੱਕੇ ਆ, ਜਿਹੜੇ ਘੱਟੋ ਘੱਟ 4.0 ਤੋਂ ਉੱਪਰ 4.0 ਮੈਗਨੀਚਿਊਡ ਤੋਂ ਉੱਪਰ ਹੈਗੇ ਆ। ਸਿਸਮੋਲੋਜਿਸਟ ਸਾਰੇ ਪੈਟਰਨ ਨੂੰ ਦੇਖ ਰਹੇ ਆ, ਤੇ ਇਹ ਜਿਹੜਾ ਪੈਟਰਨ ਆ ਕਹਿੰਦੇ ਵੀ ਹੋ ਸਕਦਾ ਕਿਸੇ ਵੱਡੇ ਭੁਚਾਲ ਨੂੰ ਜਿਹੜਾ ਉਹਦੀ ਦਿਸ਼ਾ ਵੱਲ ਨੂੰ ਜਾਂਦਾ ਹੋਵੇ। ਇਹਦੇ ਚੱਲਦਿਆਂ ਹਰਜੋਤ ਸਿੰਘ ਜੀ ਇਹੀ ਸਾਰਿਆਂ ਨੂੰ ਸਲਾਹ ਹੈ ਵੀ ਐਮਰਜੈਂਸੀ ਦੇ ਲਈ ਆਪਣੇ ਆਪ ਨੂੰ ਪ੍ਰੀਪੇਅਰਡ ਜਿਹੜਾ ਉਹ ਤੁਹਾਨੂੰ ਰੱਖਣ ਦੀ ਜ਼ਰੂਰਤ ਆ। ਐਮਰਜੈਂਸੀ ਪ੍ਰੀਪੇਅਰਡਨੈਸ ਕਿੱਟ ਜਿਹੜੀ ਉਹ ਸਾਰਿਆਂ ਦੇ ਕੋਲ ਹੋਵੇ, ਜਿਹਦੇ ਵਿੱਚ ਪਾਣੀ, ਲਾਈਟ, ਨਾਨ ਪੈਰੀਸ਼ੇਬਲ ਫੂਡ, ਬੈਟਰੀ, ਮੈਡੀਸਨ, ਫਸਟ ਏਡ, ਸੈਨੀਟੇਸ਼ਨ ਸਪਲਾਈ, ਡਾਕੂਮੈਂਟਸ ਦੇ ਆਪਣੀਆਂ ਜਿਹੜੀਆਂ ਕਾਪੀਆਂ, ਸੈੱਲਫੋਨ ਦੇ ਨਾਲ ਚਾਰਜਰਸ, ਪਾਵਰ ਬ੍ਰਿਕਸ ਜਿਹੜੀਆਂ ਆ ਉਹ ਤੁਹਾਡੇ ਕੋਲ ਹੋਵੇ। ਬੈਟਰੀ ਪਾਵਰਡ ਰੇਡੀਓ ਤੁਹਾਡੇ ਕੋਲ ਜਿਹੜਾ ਉਹ ਹੋਣਾ ਚਾਹੀਦਾ ਆ,
ਤਾਂ ਜੋ ਤੁਹਾਨੂੰ ਇਸ ਦੇ ਬਾਰੇ ਜਿਹੜਾ ਉਹ ਪਤਾ ਜਿਹੜਾ ਉਹ ਲੱਗੇ ਕੀ ਰਿਸਕ ਹੈਗੇ ਨੇ ਤੁਹਾਡੇ ਘਰ ਦੇ ਵਿੱਚ, ਕਿਹੜੇ ਜੀ ਜਿਹੜੇ ਉਹ ਜ਼ਿਆਦਾ ਰਿਸਕ 'ਚ ਨੇ, ਛੋਟੇ ਬੱਚੇ ਨੇ, ਬਜ਼ੁਰਗ ਨੇ, ਕੌਣ ਆਪ ਨਿਕਲ ਸਕਦਾ ਹੈ, ਕਿਸੇ ਨੂੰ ਲੈ ਕੇ ਜਾਣਾ ਪਊਗਾ। ਗੱਡੀਆਂ ਭਾਈ ਫੁੱਲ ਕਰਾ ਕੇ ਰੱਖਿਆ ਕਰੋ ਗੈਸ ਦੀਆਂ ਜਿਹੜੀਆਂ ਆਲਵੇਜ਼, ਜਿੱਦਾਂ ਹੀ ਅੱਧੇ ਤੋਂ ਥੱਲੇ ਜਾਵੇ ਤਾਂ ਕਰ ਲਿਆ ਕਰੋ ਉੱਤੇ ਨੂੰ, ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ। ਸੋ ਕਈ ਵਾਰੀ ਬੰਦਾ ਫਿਰ ਇੱਦਾਂ ਜਿਹੜਾ ਉਹ ਇਸ ਚੀਜ਼ ਦੇ ਵਿੱਚ ਫਸ ਸਕਦਾ ਹੈ। ਪਰ ਆਪਾਂ ਦੇਖ ਹੀ ਰਹੇ ਹਾਂ ਵੀ 3 ਤਰ੍ਹਾਂ ਦੀਆਂ ਜਿਹੜੀਆਂ ਕੁਦਰਤੀ ਆਫਤਾਂ ਆ ਉਸ ਦਾ ਇਸ ਟਾਈਮ ਸਾਹਮਣਾ ਜਿਹੜਾ ਉਹ ਆਪਾਂ ਕਰ ਰਹੇ ਹਾਂ, ਚਾਹੇ ਉਹ ਅੱਗਾਂ ਆ, ਚਾਹੇ ਉਹ ਹੜ੍ਹ ਨੇ, ਤੇ ਚਾਹੇ ਉਹ ਭੂਚਾਲ ਨੇ। ਇੱਕ ਖਬਰ ਆਪਾਂ ਗੁਆਂਢੀ ਮੁਲਕ ਕੈਨੇਡਾ ਦੀ ਕਰਨੀ ਹੈ, ਉਹ ਤੋਂ ਬਾਅਦ ਫਿਰ ਟਰੱਕਿੰਗ ਨਾਲ ਰਿਲੇਟਡ ਖਬਰਾਂ ਕਰਾਂਗੇ। ਜੀ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਉੱਥੇ ਸਰੀ ਏਰੀਏ ਦੇ ਵਿੱਚ ਇੱਕ ਬਹੁਤ ਮਸ਼ਹੂਰ ਹਿੰਦੂ ਮੰਦਿਰ ਆ, ਸਵਾਮੀ ਨਾਰਾਇਣ ਮੰਦਿਰ, ਲక్ష్ਮੀ ਨਾਰਾਇਣ ਮੰਦਿਰ, ਤੇ ਉੱਥੇ ਕੁਝ ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆ, ਜਿਹੜਾ ਪੀਅਰ ਓਲੀਵਰ ਪਾਰਟੀ ਹੈਗਾ, ਉਹ ਉਹਨਾਂ 'ਚ ਟਿਮ ਓਪਲ, MP ਜਸਰਾਜ ਸਿੰਘ, MP ਜਿਹੜੇ ਇੱਕ ਇਲੈਕਸ਼ਨ ਲੜ ਰਹੇ ਆ ਹਰਜੀਤ ਸਿੰਘ ਗਿੱਲ, ਰੇਡੀਓ ਹੋਸਟ ਵੀ ਹੈਗੇ ਆ, ਸੋਤਾ, ਇਹ ਜਨਮ ਅਸ਼ਟਮੀ ਦੇ ਮੌਕੇ ਤੇ ਮੰਦਿਰ ਉਹਨਾਂ ਨੂੰ ਸੱਦਿਆ ਗਿਆ ਤੇ ਸਨਮਾਨਿਤ ਕੀਤਾ ਗਿਆ। ਬਾਅਦ ਦੇ ਵਿੱਚ ਹੁਣੇ ਪਤਾ ਚੱਲਿਆ ਇੱਕ ਚਿੱਠੀ ਜਿਹੜੀ ਆ ਉਹ ਬਾਹਰ ਆ ਗਈ ਪਈ ਹਿੰਦੂ ਮੰਦਿਰ ਦੇ ਜਿਹੜਾ ਪ੍ਰਧਾਨ ਆ ਸਤੀਸ਼ ਕੁਮਾਰ ਨੇ, ਉਸਨੇ ਉੱਥੇ ਦੇ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਆ ਪੀਅਰ ਓਲੀਵਰ, ਉਹਨੂੰ ਇਹ ਲਿਖਿਆ ਵੀ ਸਾਡੇ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਤੁਹਾਡੀ ਪਾਰਟੀ ਨੂੰ ਨਹੀਂ ਭੇਜਣਾ ਚਾਹੀਦਾ, ਤੇ ਤੁਹਾਨੂੰ ਜਿਹੜਾ ਆ ਸੱਭਿਆਚਾਰਿਕ ਸੰਵੇਦਨਸ਼ੀਲਤਾ ਦੀ ਘਾਟ ਹੈਗੀ ਆ, ਤੇ ਅਸੀਂ ਬਹੁਤ ਇਸ ਤੋਂ ਨਿਰਾਸ਼ ਹੈਗੇ ਆ। ਸੋ ਹੁਣ ਤੁਸੀਂ ਦੇਖੋ ਭਈ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਭਈ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਕਰਕੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ, ਆਸਟ੍ਰੇਲੀਆ, ਕੋਈ ਹਿੰਦੂ ਸਿੱਖ ਦਾ ਰੌਲਾ ਨਹੀਂ, ਸਾਰੇ ਗੁਰੂ ਘਰਾਂ 'ਚ ਜਾਂਦੇ ਆ, ਬਹੁਤ ਹਿੰਦੂ ਮੰਦਿਰ 'ਚ ਵੀ ਜਾਂਦੇ ਹੈਗੇ ਆ। ਪਰ ਕੁਛ ਪਿਛਲੇ ਸਾਲਾਂ ਦੇ ਦੌਰਾਨ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਇੱਕ ਪਾਰਟੀ ਵੱਲੋਂ ਹੇਟ ਫੈਲਾਈ ਜਾ ਰਹੀ ਆ, ਤੇ ਉਹਦਾ ਅਸਰ ਬਾਹਰਲੇ ਮੁਲਕਾਂ 'ਚ ਵੀ ਪਿਆ ਹੈਗਾ। ਕੁਛ ਮੰਦਿਰਾਂ ਤੇ ਜਿਹੜੀ ਗਲਤ ਭਾਸ਼ਾ ਲਿਖੀ ਗਈ ਸੀ ਉਹ ਫੜੇ ਵੀ ਗਏ ਆਸਟ੍ਰੇਲੀਆ ਦੇ ਵਿੱਚ, ਉਹ ਖੁਦ ਪੰਡਤ ਹੀ ਨਿਕਲੇ ਜਿਨ੍ਹਾਂ ਨੇ ਲਿਖੀ ਸੀਗੀ। ਅਮਰੀਕਾ ਦੇ ਵਿੱਚ ਹਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਹਾਂ ਵੀ ਕੋਈ ਵੀ ਸਿੱਖ ਜਿਹੜਾ ਆ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਅਗੇਂਸਟ ਕੋਈ ਕਿਸੇ ਤਰ੍ਹਾਂ ਦੀ ਮਾੜੀ ਜਿਹੜੀ ਸੋਚਣੀ ਆ ਉਹ ਸੋਚ ਵੀ ਨਹੀਂ ਸਕਦਾ ਹੈਗਾ। ਇਹ ਹਿਸਟਰੀ ਆ ਸਿੱਖਾਂ ਦੀ। ਸੋ ਹੁਣ ਇਸ ਚਿੱਠੀ ਆਉਣ ਤੋਂ ਬਾਅਦ ਇਹ ਇੱਕ ਤਰ੍ਹਾਂ ਨਾਲ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਵੀ। ਦੇਖੋ ਜੀ ਸਾਡੇ ਕੈਨੇਡਾ ਦੇ ਵਿੱਚ ਵੀ ਜਿਹੜਾ ਆ ਇਹ ਬਹੁਤ ਰੌਲਾ ਆ, ਵਿਰੋਧੀ ਵਿਚਾਰਧਾਰਾ ਵਾਲੇ ਆ ਵੀ ਤੁਸੀਂ ਦੇਖੋ ਵੀ ਕੀ ਅਮਰੀਕਾ ਕੈਨੇਡਾ ਨੂੰ ਵੀ ਤੁਸੀਂ ਇੰਡੀਆ ਬਣਾਉਣਾ ਚਾਹੁੰਦੇ ਹੈਗੇ ਆ। ਸੋ ਇਦਾਂ ਦੇ ਬੰਦਿਆਂ ਨੂੰ ਜਿਹੜਾ ਐਕਸਪੋਜ਼ ਕਰਨਾ ਚਾਹੀਦਾ, ਤੇ ਜਿਹੜੇ ਉੱਥੇ ਬੰਦੇ ਜਾਂਦੇ ਆ ਉਹਨਾਂ ਨੂੰ ਵੀ ਸੋਚ ਕੇ ਜਾਣਾ ਚਾਹੀਦਾ ਵੀ ਭਾਈ ਜੇ ਇਹਨਾਂ ਨੇ ਇਦਾਂ ਦੀਆਂ ਸਟੇਟਮੈਂਟਾਂ ਜਾਰੀ ਕਰਨੀਆਂ ਤੇ ਤੁਸੀਂ ਉੱਥੇ ਜਾਣੇ ਕੀ ਕਰਨਾ ਹੈਗੇ ਆ। ਜੀ ਜੀ ਬਿਲਕੁਲ, ਇਹ ਤਾਂ ਜਾਣਬੁੱਝ ਕੇ ਪਾੜਾ ਪਾਉਣ ਵਾਲੀ ਜੀ, ਵਿਰੋਧੀ ਵਿਚਾਰਧਾਰਾ ਵਾਲੇ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਆ, ਸੋ ਆਪ ਹੀ ਉਹ ਲੀਕ ਖਿੱਚ ਰਹੇ ਆ ਹੁਣ। ਤੇ ਪਰ ਇਹ ਤਾਂ ਦੇਖੋ ਫਿਰ ਵੀ ਜਿਹੜੇ ਉਹ ਜਨਮ ਅਸ਼ਟਮੀ ਦੇ ਮੌਕੇ ਦੇ ਉੱਤੇ ਉੱਥੇ ਗਏ ਸੀਗੇ, ਚਾਹੇ ਪੋਲੀਟੀਸ਼ੀਅਨ ਆ, ਚਾਹੇ ਉਹਨਾਂ ਨੇ ਵੋਟਾਂ ਖਿੱਚਣ ਦੇ ਲਈ ਜਿਹੜਾ ਉਹ ਜਾਣਾ ਹੋਵੇ ਜਾਂ ਕਰਦੇ ਆ, ਬਾਕੀ ਵੀ ਆਉਂਦੇ ਹੀ ਆ, ਗੁਰੂ ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਉਹ ਚੀਜ਼ਾਂ ਨੂੰ ਕਰਨ ਦੇ ਲਈ ਆਉਂਦੇ ਆ। ਪਰ ਇਹ ਚੀਜ਼ ਜਿਹੜੀ ਉਹ ਕਹਿ ਦੇਣੀ, ਇਹ ਜਾਣ ਬੁੱਝ ਕੇ ਜਿਹੜਾ ਉਹ ਪਾੜਾ ਵਧਾਉਣ ਵਾਲੀ ਜਿਹੜੀ ਗੱਲ ਆ। ਇਹੀ ਨਹੀਂ ਗੱਲ ਹਰਜੋਤ ਸਿੰਘ ਜੀ, ਇੱਕ ਹੋਰ ਉਦਮ ਦੀ ਆ ਰਹੀ ਆ, 6 ਗੋ ਬੈਕ ਆਦੇ ਵੀ ਇੱਕ ਥਾਂ ਦੇ ਉੱਤੇ ਜਿਹੜਾ ਕਿਸੇ ਨੇ ਲਿਖਿਆ ਸੀਗਾ। ਇਹ ਹੁਣ ਉੱਥੇ ਆਲਰੇਡੀ ਦੇਖੋ ਸਿੱਖਾਂ ਖਿਲਾਫ ਹੇਟ ਬਹੁਤ ਜ਼ਿਆਦਾ ਫੈਲ ਚੁੱਕੀ ਆ। ਨਿਆਣਿਆਂ ਦੇ ਨਾਲ ਜਿਹੜੇ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਸ ਤਰੀਕੇ ਦੇ ਨਾਲ ਬੋਲਿਆ ਜਾਂਦਾ, ਤੇ ਓਵਰਆਲ ਕਈਆਂ ਦੀਆਂ ਚਲੋ ਕਰਤੂਤਾਂ ਹੈਗੀਆਂ ਮਾੜੀਆਂ, ਪਰ ਓਵਰਆਲ ਸਾਰਿਆਂ ਨੂੰ ਇੱਕੋ ਰੱਸੇ ਜਿਹੜਾ ਉਹ ਬੰਨਣ ਦੀਆਂ ਜਿਹੜੀਆਂ ਗੱਲਾਂ ਆ ਉਹ ਹੁਣ ਉੱਥੇ ਚੱਲ ਰਹੀਆਂ, ਤੇ ਉਸ ਦਾ ਅਸਰ ਆਪਾਂ ਨੂੰ ਇੱਦਾਂ ਦੇ ਮੰਦਿਰ ਦੇ ਜਿਹੜੇ ਪ੍ਰਧਾਨ ਦੇ ਦੁਆਰਾ ਲਿਖੀ ਗਈ ਸਪੈਸ਼ਲ ਇੱਕ ਚਿੱਠੀ ਜਿਹੜੀ ਕਿ ਸਾਹਮਣੇ ਆਈ ਆ, ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਸਪਸ਼ਟ ਹੁੰਦਾ ਜਾ ਰਿਹਾ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸਿੱਖਾਂ ਬਾਰੇ ਜਿਹੜੀ ਉਹ ਸੋਚ ਆ ਉੱਥੇ ਰੱਖ ਰਹੇ ਹੈਗੇ ਆ। ਉੱਥੇ ਦੇ MP ਜਿਹੜੇ ਕਈ ਨੇ ਉਹ ਕੈਨੇਡਾ ਦੇ ਘੱਟ ਤੇ ਇੰਡੀਆ ਦੇ ਜਿਹੜੇ ਉਹ ਕਈ ਵਾਰੀ ਜ਼ਿਆਦਾ ਜਿਹੜੇ ਉਹ ਲੱਗਦੇ ਆ ਵੀ ਉਹ ਉਸ ਦੇ ਜਿਹੜੇ ਕਹਿ ਲਓ ਵੀ ਇੱਕ ਭੇਸ ਦੇ ਵਿੱਚ ਹੀ ਸਿਰਫ ਤੇ ਸਿਰਫ ਇਸ ਟਾਈਮ ਮੋਦੀ ਰਾਜ ਦੀ ਹੀ ਜਿਹੜੀ ਆ ਉਹ ਗੱਲ ਕਰਨਾ ਚਾਹੁੰਦੇ ਆ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੇ ਸਾਡੇ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਤੇ ਲਾਈਵ ਪ੍ਰੋਗਰਾਮ ਹੁੰਦੇ ਹੈਗੇ ਆ,
ਉਹ ਇਸ ਟਾਈਮ ਤੁਸੀਂ YouTube ਦੇ ਉੱਤੇ ਲਾਈਵ ਦੇਖ ਸਕਦੇ ਹੋ। Facebook ਦੇ ਉੱਤੇ ਆਪਾਂ ਸਟਾਪ ਕੀਤਾ ਹੈ, ਬਾਅਦ ਦੇ ਵਿੱਚ ਜਿਹੜੇ ਛੋਟੇ ਕਲਿੱਪ ਆ ਉਹ ਜ਼ਰੂਰ ਆਪਾਂ ਸਾਂਝੇ Facebook ਤੇ ਕਰ ਦਾਂਗੇ। ਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਹਨਾਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਹੈਗੀ ਆ ਉਹ ਆਪਾਂ ਨਵੀਂ ਬਣਾਈ ਆ, ਦੋਨੋਂ ਹੀ ਐਂਡਰੋਇਡ ਤੇ ਆਈਫੋਨ ਦੇ ਉੱਤੇ, ਤੇ ਉਸ ਨੂੰ ਜਿਹੜੀ ਆ ਅਪਗ੍ਰੇਡ ਕਰ ਲਿਓ। ਕਿਉਂਕਿ ਬਹੁਤ ਕੰਪਲੇਨਸ ਸੀਆਂ ਵੀ ਐਡਸ ਬਹੁਤ ਆਉਂਦੀਆਂ ਜਦੋਂ ਪ੍ਰੋਗਰਾਮ ਚੱਲ ਰਹੇ ਹੁੰਦੇ ਆ, ਸੋ ਉਹ ਸਾਰੀਆਂ ਐਡਸ ਅਸੀਂ ਬੰਦ ਕੀਤੀਆਂ ਹੈਗੀਆਂ। ਜੀ ਬਿਲਕੁਲ। ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਹੁਣ ਥੋੜ੍ਹੀਆਂ ਟਰੱਕਿੰਗ ਦੀਆਂ ਨਿਊਜ਼ ਆ ਉਸ ਦੇ ਵੱਲ ਨੂੰ ਵੱਧਦੇ ਆ। ਜੀ ਟਰੱਕਿੰਗ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦਾ ਮੁੱਦਾ ਅਕਸਰ ਹੀ ਚੱਲਦਾ ਰਹਿੰਦਾ ਆ ਵੀ ਕਿੰਨੀ ਵਾਰੀ ਆਪਾਂ ਉਹ ਨਿਊਜ਼ ਆਪਣੇ ਸਾਹਮਣੇ ਜਿਹੜੀਆਂ ਆਉਂਦੀਆਂ ਰਹਿੰਦੀਆਂ ਆ ਵੀ ਕੋਈ ਟਰੱਕ ਦੇ ਵਿੱਚ ਮਾਈਗ੍ਰੈਂਟਸ ਨੂੰ ਲਿਆ ਰਿਹਾ ਸੀ, ਫੜਿਆ ਗਿਆ। ਕਈ ਵਾਰੀ ਤਾਂ ਮਾਈਗ੍ਰੈਂਟਸ ਦੀ ਉਹਨਾਂ ਵਿੱਚ ਮੌਤ ਵੀ ਹੋ ਜਾਂਦੀ ਆ। ਹੁਣ ਇਸੇ ਤਰੀਕੇ ਨਾਲ I-35 ਦੇ ਉੱਤੇ ਇੱਕ ਚੈੱਕ ਪੁਆਇੰਟ ਦੇ ਦੌਰਾਨ ਕਹਿੰਦੇ ਵੀ ਇੱਕ ਟਰੱਕ ਡਰਾਈਵਰ ਨੂੰ ਅਰੈਸਟ ਕੀਤਾ ਗਿਆ ਜੋ ਕਿ ਮਾਈਗ੍ਰੈਂਟਸ ਨੂੰ ਉੱਥੇ ਡ੍ਰੌਪ ਆਫ ਕਰਕੇ ਜਿਹੜਾ ਉਹ ਜਾ ਰਿਹਾ ਸੀ। ਇਹ ਮਾਮਲਾ 30 ਅਗਸਤ ਦਾ ਦੱਸਿਆ ਜਾਂਦਾ ਹੈ। I-35 ਦਾ ਜਿਹੜਾ ਇਹ ਚੈੱਕ ਪੁਆਇੰਟ ਆ ਟੈਕਸਸ ਦੇ ਵਿੱਚ ਲੱਗਾ ਹੋਇਆ ਸੀ। ਉੱਥੋਂ ਦੇ ਲੋਕਲ ਟਾਈਮ 8:30 ਵਜੇ ਦੇ ਮੁਤਾਬਕ ਦੱਸਿਆ ਗਿਆ। ਟਰੱਕ ਡਰਾਈਵਰ ਵਾਰਨ ਸ਼ੌਂਡਲ ਮਗੀ ਕਹਿੰਦੇ ਵੀ 10 ਤੋਂ 15 ਜਾਣਿਆਂ ਨੂੰ ਚੈੱਕ ਪੁਆਇੰਟ ਦੀ ਐਂਟਰੈਂਸ ਦੇ ਉੱਤੇ ਜਿਹੜਾ ਡ੍ਰੌਪ ਕਰਦਾ ਹੋਇਆ ਦੇਖਿਆ ਜਿਹੜਾ ਹੋ ਗਿਆ ਸੀ। ਤੇ ਬਾਅਦ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਉਸ ਨੂੰ ਜਿਹੜਾ ਉਹ ਫੜ ਲਿਆ ਸੀਗਾ। ਸੋ ਕਹਿੰਦੇ ਵੀ ਉੱਥੇ ਮਗੀ ਜਿਹੜਾ ਉਹ ਆਪਣੇ ਟਰੈਕਟਰ ਟ੍ਰੇਲਰ ਦੇ ਨਜ਼ਦੀਕ ਖੜਾ ਹੋਇਆ ਨਜ਼ਰ ਆ ਰਿਹਾ ਸੀਗਾ। ਸੋ ਕਹਿੰਦੇ ਵੀ ਉਸਨੇ ਇੱਕ ਲਾਈਟ ਪੋਲ ਦੇ ਵਿੱਚ ਵੀ ਆਪਣਾ ਟਰੱਕ ਜਿਹੜਾ ਮਾਰਿਆ ਸੀ ਜੋ ਕਿ ਉੱਥੇ ਟੁੱਟਾ ਪਿਆ ਸੀਗਾ। ਸੋ ਉਹ ਕਹਿੰਦੇ ਵੀ ਭਾਈ ਤੂੰ ਇੱਥੇ ਕਿੱਦਾਂ ਜਿਹੜਾ ਉਹ ਫਸਿਆ, ਉਹਨੇ ਬੋਲਿਆ ਤਾਂ ਨਹੀਂ ਆ। ਤੇ ਬਾਅਦ ਦੇ ਵਿੱਚ ਜਿਹੜਾ ਉਹਨੇ ਦੇਖਿਆ ਵੀ ਉਹਦੇ ਟਰੱਕ ਦੇ ਕੈਬ ਦੇ ਵਿੱਚੋਂ ਪਸੀਨੇ ਨਾਲ ਲੱਥਪੱਥ ਜਿਹੜੇ ਉਹ ਕੱਪੜੇ ਨਜ਼ਰ ਆਏ ਜਿਹੜੇ ਕਿ ਬਾਕੀ ਜਿਨ੍ਹਾਂ ਨੂੰ ਉਹ ਛੱਡ ਕੇ ਗਿਆ ਸੀ, ਡ੍ਰੌਪ ਆਫ ਕਰਕੇ ਗਿਆ ਸੀਗਾ। ਤੇ ਜਿਹੜੇ ਮਾਈਗ੍ਰੈਂਟਸ ਆ ਜਿਨ੍ਹਾਂ ਨੂੰ ਇਹਨਾਂ ਨੇ ਛੱਡਿਆ ਸੀ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਕਹਿੰਦੇ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ। ਸੋ ਹਾਲ ਦੀ ਘੜੀ ਉਸਨੇ ਕੋਈ ਸਟੇਟਮੈਂਟ ਤਾਂ ਆਪਣੀ ਜਾਰੀ ਨਹੀਂ ਕੀਤੀ, ਪਰ ਇੱਕ ਟਰੱਕਰ ਜਿਹੜਾ ਆ, ਟਰੱਕ ਡਰਾਈਵਰ ਆ, ਉਹ I-35 ਦੇ ਉੱਤੇ ਗ੍ਰਿਫਤਾਰ ਹੋਇਆ ਆ ਜੋ ਕਿ ਮਾਈਗ੍ਰੈਂਟਸ ਨੂੰ ਚੈੱਕ ਪੁਆਇੰਟ ਦੇ ਉੱਤੇ ਛੱਡ ਕੇ ਉੱਥੋਂ ਨਿਕਲ ਰਿਹਾ ਸੀ, ਪਰ ਬਾਅਦ ਦੇ ਵਿੱਚ ਅਧਿਕਾਰੀਆਂ ਦੇ ਹੱਥੇ ਚੜ੍ਹ ਗਿਆ ਆ। ਸੋ ਬਿਲਕੁਲ ਲਰੈਡੋ ਮਾਰਨਿੰਗ ਟਾਈਮਸ ਨਾਮ ਦਾ ਜੋ ਅਖਬਾਰ ਆ, ਇਹਨਾਂ ਨੇ ਟਰੱਕ ਡਰਾਈਵਰ ਦਾ ਨਾਮ ਵੈਰਨ ਮੈਗੀ ਕਰਕੇ ਦੱਸਿਆ ਹੈਗਾ। 10 ਤੋਂ 15 ਬੰਦੇ ਕਹਿੰਦੇ ਵੀ ਇਸ ਨੇ ਨਗਾਏ ਹੈਗੇ ਆ। ਟਰੱਕਿੰਗ ਇੰਡਸਟਰੀ ਦੇ ਵਿੱਚ ਜੇ ਦੱਸਦੀ ਜਾਈਏ ਇਹਨਾਂ ਦਾ ਬਹੁਤ ਵਧੀਆ ਰਿਲੇਸ਼ਨ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ। ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਆ ਵੀ ਤੁਸੀਂ ਜਦੋਂ ਬਾਰਡਰ ਦੇ ਲਾਗੇ ਛਾਗੇ ਜਾਂਦੇ ਆ, ਚਾਹੇ ਉਹ ਟੈਕਸਸ ਵਾਲਾ ਬਾਰਡਰ ਹੋਵੇ, ਚਾਹੇ ਉਹ ਅਮਰੀਕਾ ਵਾਲਾ ਹੋਵੇ, ਜਾਂ ਕੈਨੇਡਾ ਵਾਲਾ, ਜਾਂ ਉਹ ਕੈਲੀਫੋਰਨੀਆ ਵਾਲਾ, ਮੈਕਸੀਕੋ ਦਾ ਬਾਰਡਰ ਜਿਹੜਾ ਆ, ਤੇ ਤੁਸੀਂ ਚੈੱਕ ਕਰੋ ਕਿ ਤੁਹਾਡੇ ਟਰੱਕ ਤੇ ਕੋਈ ਚੜ੍ਹ ਤਾਂ ਨਹੀਂ ਗਿਆ। ਤੇ ਜੇ ਤੁਹਾਨੂੰ ਲੱਗਦਾ ਆ ਕੋਈ ਇਲੀਗਲੀ ਕਰ ਰਿਹਾ ਕ੍ਰਾਸਿੰਗ, ਤੇ ਰਿਪੋਰਟ ਕਰੋ। ਬਹੁਤ ਵਾਰ ਜਿਹੜੇ ਟਰੱਕਰਸ ਆ ਉਹਨਾਂ ਨੇ ਲੋਕਾਂ ਨੂੰ ਬ੍ਰਿਜ ਤੋਂ ਸੁਸਾਈਡ ਕਰਦੇ ਬਚਾਇਆ ਆ। ਬਹੁਤ ਵਾਰ ਖਬਰਾਂ ਆਈਆਂ ਇਹ, ਬਹੁਤ ਵਾਰ ਕਈਆਂ ਦੇ ਐਕਸੀਡੈਂਟ ਹੋਏ ਹੁੰਦੇ ਹੈਗੇ ਆ, ਟਰੱਕਰਸ ਹੈਲਪ ਕਰਦੇ ਆ। ਪਰ ਇਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਬੰਦੇ ਨਿਗਾਉਂਦੇ ਆ। ਤੇ ਅਨਫੋਰਚੂਨੇਟਲੀ 2 ਸਾਲ ਪਹਿਲਾਂ ਇੱਕ ਟਰੱਕਰ ਜਿਹੜਾ ਸੀ ਪੂਰਾ ਟਰੱਕ 'ਚ ਪਤਾ ਨਹੀਂ 50-60 ਬੰਦੇ ਨਿਗਾ ਰਿਹਾ ਸੀ, ਜਦੋਂ ਕਿੰਨਿਆਂ ਦੀਆਂ ਮੌਤਾਂ ਹੋਈਆਂ ਸੀਗੀਆਂ। ਤੇ ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ। ਪਰ ਅੱਜ ਕੱਲ ਕਿਉਂਕਿ ਇਮੀਗ੍ਰੇਸ਼ਨ ਦਾ ਮੁੱਦਾ ਅਮਰੀਕਾ ਦੇ ਵਿੱਚ ਨੰਬਰ 1 ਮੁੱਦਾ ਆ, ਤੇ ਉਹਨੂੰ ਦੇਖਦੇ ਹੋਏ ਹੁਣ ਕਾਫੀ ਸਖਤੀ ਹੋਈ ਆ, ਤੇ ਉਸ ਸਖਤੀ ਨੂੰ ਦੇਖਦੇ ਹੋਏ ਹੁਣ ਜਿਹੜੀ ਚੈਕਿੰਗ ਆ ਉਹ ਪੂਰੀ ਹੋ ਰਹੀ ਹੈਗੀ। ਜੀ ਬਿਲਕੁਲ ਜੀ। ਉਦਾਂ ਜੋ ਸਿੰਘ ਜੀ ਅਗਲੀ ਟਰੱਕਿੰਗ ਦੇ ਨਾਲ ਹੀ ਗੱਲ ਕਰਦੇ ਜਾਈਏ, ਨੈਸ਼ਨਲ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਆ ਰਿਹਾ ਹੈਗਾ ਆ 15 ਸਤੰਬਰ ਤੋਂ 21 ਸਤੰਬਰ ਦੇ ਦੌਰਾਨ ਦੁਨੀਆ ਭਰ ਦੇ ਵਿੱਚ। ਤਾਂ ਚਲੋ ਟਰੱਕਰਸ ਦਾ ਸਾਰਾ ਧੰਨਵਾਦ ਆ। ਅਮਰੀਕਾ ਵਾਲਿਆਂ ਨੇ ਸਪੈਸ਼ਲ ਇੱਕ ਹਫਤਾ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਦੇ ਲਈ ਰੱਖਿਆ ਆ। 3.5 ਮਿਲੀਅਨ ਪ੍ਰੋਫੈਸ਼ਨਲ ਟਰੱਕ ਡਰਾਈਵਰ ਅਮਰੀਕਾ ਦੇ ਵਿੱਚ ਚੱਲਦੇ ਨੇ। ਟਰੱਕਿੰਗ ਨੂੰ ਅਮਰੀਕਾ ਦੀ ਰੀੜ ਦੀ ਹੱਡੀ ਜਿਹੜਾ ਉਹ ਦੱਸਿਆ ਜਾਂਦਾ ਆ। ਇਹਨਾਂ ਦੇ ਕਹਿੰਦੇ ਵੀ ਜਿਹੜੀ ਡੈਡੀਕੇਸ਼ਨ ਆ, ਸਕਿੱਲ ਆ, ਮੀਂਹ ਆ, ਹਨੇਰੀ ਆ, ਝੱਖੜ ਆ, ਸਨੋ ਆ, ਗਰਮੀ ਆ, ਇਹਨਾਂ ਸਾਰੇ ਜਿਹੜੇ ਮੌਸਮਾਂ ਦੇ ਵਿੱਚ ਇਹ ਸਮਾਨ ਦੀ ਢੋਆ ਢਵਾਈ ਇੱਕ ਥਾਂ ਤੋਂ ਦੂਜੇ ਥਾਂ ਤੱਕ ਜਿਹੜੀ ਉਹ ਪਹੁੰਚਾਉਂਦੇ ਆ। ਘਰ ਦੇ ਵਿੱਚ ਆਪਾਂ ਕੋਈ ਵੀ ਚੀਜ਼ ਦੀ ਵਰਤੋਂ ਕਰਦੇ ਆ, ਛੋਟੀ ਤੋਂ ਲੈ ਕੇ ਵੱਡੀ,
ਉਹ ਕਿਤੇ ਨਾ ਕਿਤੇ ਕਿਸੇ ਟਰੱਕਰ ਦੇ ਜਿਹੜਾ ਜਦੋਂ ਲੋਡ ਲੈ ਕੇ ਜਾ ਰਿਹਾ ਹੁੰਦਾ ਹੈ ਉਸ ਵਿੱਚ ਆਈ ਹੁੰਦੀ ਆ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸੂਬੇ ਆ ਉਹ ਇਸ ਦੇ ਵਿੱਚ ਬਹੁਤ ਸਾਰੇ ਲੋਕ ਆ ਇਹ ਟਰੱਕ ਐਪਰੀਸੀਏਸ਼ਨ ਵੀਕ ਦੇ ਦੌਰਾਨ ਟਰੱਕਰਸ ਨੂੰ ਧੰਨਵਾਦ ਕਰਦੇ ਆ। ਇਸੇ ਦੇ ਦਰਮਿਆਨ ਐਲਾਬਾਮਾ ਵਾਲੇ ਕਹਿੰਦੇ ਵੀ ਅਸੀਂ ਖਾਸ ਤੌਰ ਦੇ ਉੱਤੇ ਇਹ ਜਿਹੜਾ ਟਰੱਕਰ ਵੀਕ ਆ ਐਪਰੀਸੀਏਸ਼ਨ ਵੀਕ ਆ ਉਸ ਨੂੰ ਜਿਹੜਾ ਉਹ ਮਨਾਉਣ ਜਾ ਰਹੇ ਆ। ਗਵਰਨਰ ਕੇ ਐਵਰੀ ਤੇ ATA ਦੇ ਜਿਹੜੇ ਬੋਰਡ ਦੇ ਚੇਅਰਮੈਨ ਜੋ ਬਲੈਕ ਆ ਉਹਨਾਂ ਨੇ ਕਿਹਾ ਵੀ ਜਿਹੜੀ ਟਰੱਕਿੰਗ ਆ ਉਸ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈਗੀ ਆ। 85% ਜਿਹੜੀਆਂ ਕਮਿਊਨਿਟੀਜ਼ ਕਹਿੰਦੇ ਵੀ ਡਿਪੈਂਡ ਕਰਦੀਆਂ ਆ ਟਰੱਕਸ ਦੇ ਉੱਤੇ ਉਹਨਾਂ ਦਾ ਸਮਾਨ ਜਿਹੜਾ ਉਹ ਢੋਣ ਦੇ ਲਈ। ਸੋ ਇਸ ਲਈ ਕਹਿੰਦੇ ਵੀ ਟਰੱਕਰਸ ਦਾ ਬਹੁਤ ਜ਼ਿਆਦਾ ਧੰਨਵਾਦ ਆ। ਸੋ ਆਉਂਦੇ ਵੀਕ ਦੇ ਵਿੱਚ ਜਿੰਨੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ ਉਹ ਵੀ ਜਿਹੜੇ ਵੀ ਕਿਸੇ ਟਰੱਕਰ ਨੂੰ ਜਾਣਦੇ ਨੇ ਟਰੱਕਿੰਗ ਬਿਜ਼ਨਸ ਦੇ ਵਿੱਚ ਨੇ ਟਰੱਕ ਡਰਾਈਵਰ ਨੇ ਤੇ ਉਹ ਬੈਕਬੋਨ ਨੇ ਕੰਟਰੀ ਦੀ ਤੇ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਐਪਰੀਸ਼ੀਏਟ ਜਿਹੜਾ ਉਹ ਜ਼ਰੂਰ ਕੀਤਾ ਜਾਵੇ। ਤੇ ਆਪਾਂ ਨੂੰ ਪਤਾ ਹੀ ਆ ਵੀ ਕੋਵਿਡ ਦੇ ਦੌਰਾਨ ਸਾਰੇ ਜਾਣੇ ਇਹਨਾਂ ਨੂੰ ਅਮਰੀਕਨ ਹੀਰੋ ਤਾਂ ਆਖਦੇ ਸੀਗੇ ਪਰ ਅੱਜ ਉਹ ਡਿਫਰੈਂਟ ਗੱਲ ਆ ਵੀ ਟਰੱਕਿੰਗ ਇੰਡਸਟਰੀ ਤੇ ਹਾਲਾਤ ਥੋੜੀ ਇਕਨੋਮਿਕਲੀ ਡਾਵਾਡੋਲ ਜਿਹੜੇ ਉਹ ਚੱਲ ਰਹੇ ਪਰ ਹੋਪਫੁਲੀ ਜਿਹੜੇ ਉਹ ਠੀਕ ਜਿਹੜੇ ਜਲਦ ਜਿਹੜੇ ਉਹ ਹੋਣਗੇ ਤੇ ਉਸ ਟਾਈਮ ਦੇ ਉੱਤੇ ਸਾਰੇ ਹੀਰੋ ਉਹਨਾਂ ਨੇ ਆਖਿਆ ਪਰ ਮੰਨਣਾ ਸਭ ਪਤਾ ਸਭ ਨੂੰ ਹੀ ਆ ਵੀ ਆਲ ਦਾ ਟਾਈਮ ਹੀ ਇਹ ਅਮਰੀਕਨ ਹੀਰੋਜ਼ ਹੀ ਰਹਿੰਦੇ ਆ ਕਿਉਂਕਿ ਇਹਨਾਂ ਦੇ ਹੀ ਮੋਢਿਆਂ ਦੇ ਉੱਤੇ ਜਿਹੜਾ ਭਾਰ ਆ ਢੋਆ ਢਵਾਈ ਦਾ ਸਾਰਾ ਜਿਹੜਾ ਉਹ ਚੱਲਦਾ ਹੈ। ਜੀ ਅਗਲੀ ਖਬਰ ਵੱਲ ਚਲੀਏ ਤੇ ਫਿਰ ਉਹ ਤੋਂ ਬਾਅਦ ਆਪਾਂ ਬ੍ਰੇਕ ਲਵਾਂਗੇ। ਉਹ ਹੈਗਾ ਨਿਊਕਲੀਅਰ ਵਰਡਿਕਟ ਨੂੰ ਲੈ ਕੇ। ਡੈਮਲਰ ਬਹੁਤ ਵੱਡੀ ਟਰੱਕਿੰਗ ਕੰਪਨੀ ਆ ਜਿਹੜੇ ਟਰੱਕ ਬਣਾਉਂਦੀ ਆ ਉਹਨਾਂ ਦੇ ਅਗੇਂਸਟ ਕੋਰਟ ਨੇ ਇੱਕ ਜੱਜਮੈਂਟ ਜਾਰੀ ਕੀਤੀ ਹੈਗੀ $160 ਮਿਲੀਅਨ ਦੀ। ਇਸ ਵਰਡਿਕਟ ਦੇ ਵਿੱਚ ਜਿਹੜਾ ਡੈਮਲਰ ਟਰੱਕ ਨਾਰਥ ਅਮਰੀਕਾ ਵਾਲੇ ਆ ਇਹਨਾਂ ਨੇ ਇੱਕ ਜਿਹੜਾ ਟਰੱਕ ਸੀ ਉਹ ਜਿਹੜਾ ਇਸ ਕੰਪਨੀ ਦੇ ਰਾਹੀਂ ਬਣਿਆ ਹੋਇਆ ਸੀ ਤੇ ਇੱਕ ਡਰਾਈਵਰ ਉਸ ਨੂੰ ਜਦੋਂ ਚਲਾ ਰਿਹਾ ਸੀ 2023 ਮਾਡਲ ਜਿਹੜਾ ਆ ਵੈਸਟਰਨ ਸਟਾਰ ਟਰੱਕ ਉਹਦਾ ਜਿਹੜਾ ਐਕਸੀਡੈਂਟ ਹੋ ਗਿਆ। ਉਹਦੇ ਨਾਲ ਜਿਹੜਾ ਆ ਉਹਦੇ ਪਰਿਵਾਰ ਵੱਲੋਂ ਜਿਹੜੇ ਪੋਨੀਟਿਵ ਜਿਹੜੇ ਡੈਮੇਜਸ ਆ ਇਸ ਕੰਪਨੀ ਦੇ ਅਗੇਂਸਟ ਜਿਹੜੇ ਆ ਉਹ ਲਏ ਗਏ ਹੈਗੇ ਆ ਤੇ ਸਰਕਟ ਕੋਰਟ ਜੂਰੀ ਜਿਹੜੀ ਆ ਕਲਾਰਕ ਕਾਉਂਟੀ ਅਲਬਾਮਾ ਦੇ ਵਿੱਚ ਉਹਨਾਂ ਨੇ $75 ਮਿਲੀਅਨ ਦਾ ਕੰਪਨਸੇਟਰੀ ਡੈਮੇਜਸ ਤੇ ਇਸ ਤੋਂ ਬਿਨਾ ਉਹਦੀ ਵਾਈਫ ਜਿਹੜੀ ਆ ਟ੍ਰੇਸੀ ਸਟਰੀਟ ਉਹਨੂੰ $10 ਮਿਲੀਅਨ ਦਾ ਜਿਹੜਾ ਹੋਰ ਡੈਮੇਜਸ ਜਿਹੜੇ ਆ ਉਹ ਡਿਕਲੇਅਰ ਕੀਤੇ ਹੈਗੇ ਆ। ਸੋ ਨਿਊਕਲੀਅਰ ਵਰਡਿਕਟ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਬਹੁਤ ਵੱਡਾ ਅਮਾਉਂਟ ਜਾਰੀ ਕੀਤਾ ਜਾਂਦਾ ਹੈ। ਈਵਨ ਤੋਂ ਹੁਣ ਇੱਕ ਟਰੱਕ ਸੀ ਦੇਖ ਲਓ ਉਹ ਤੋਂ ਬਾਅਦ ਉਹ ਕੰਪਨੀ ਨੂੰ ਏਡਾ ਵੱਡਾ ਲਾ ਸੂਟ ਹੋਇਆ ਤੇ ਇੰਨੀ ਜ਼ਿਆਦਾ ਜਿਹੜੀ ਆ ਜੱਜਮੈਂਟ ਦਿੱਤੀ ਗਈ ਆ ਕੋਰਟ ਵੱਲੋਂ। ਪਹਿਲਾਂ ਵੀ ਆਪਾਂ ਦੇਖਿਆ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ 10 ਮਿਲੀਅਨ 20 ਮਿਲੀਅਨ 40 ਮਿਲੀਅਨ ਸੋ ਸਾਰਾ ਕੁਝ ਫਿਰ ਬੈਂਕਰਪਟ ਹੋ ਜਾਂਦਾ ਹੈਗਾ। ਸੋ ਹੁਣ ਦੇਖਦੇ ਆ ਡੈਮਲਰ ਕੰਪਨੀ ਜਿਹੜੀ ਆ ਉਹ ਇਹਦੇ ਅਗੇਂਸਟ ਹਾਇਰ ਕੋਰਟ ਦੇ ਵਿੱਚ ਜਾਂਦੀ ਆ ਕਿ ਨਹੀਂ ਪਰ ਇਹ ਇੱਕ ਕਲਾਰਕ ਕਾਉਂਟੀ ਵੱਲੋਂ ਜਿਹੜਾ ਦਿੱਤਾ ਗਿਆ ਵਰਡਿਕਟ ਆ ਬਹੁਤ ਵੱਡਾ ਅਮਾਉਂਟ ਹੈਗਾ। ਜੀ ਆ ਸੋ $160 ਮਿਲੀਅਨ ਇਹਨਾਂ ਦੇ ਉਲਟ ਡੈਮਲਰ ਦੇ ਉਲਟ ਜਿਹੜੇ ਉਹ ਆਏ ਨੇ। ਆਪਣੇ ਨਾਲ ਰਣਦੀਪ ਸਿੰਘ ਜੁੜੇ ਨੇ ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਹਾਂਜੀ ਰਣਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਭਾਜੀ ਬਹੁਤ ਮਿਹਰਬਾਨੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਇੱਕ ਮੈਂ ਸਾਰਿਆਂ ਨੂੰ ਆਪਣੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਇਹੋ ਰਿਕੁਐਸਟ ਕਰਨੀ ਸੀਗੀ ਵੀ ਬੜੇ ਸਾਵਧਾਨ ਹੋ ਜਾਓ। ਬੜਾ ਫਰਾਡ ਹੋ ਰਿਹਾ ਅੱਜ ਕੱਲ ਤੇ ਸਾਡੀ ਕੰਪਨੀ ਦਾ ਕਿਸੇ ਨੇ ਸਰਟੀਫਿਕੇਟ ਦੇ ਕੇ RMIS ਤੋਂ ਕੱਢ ਕੇ ਤੇ ਕੰਪਨੀ ਦੇ ਸਾਨੂੰ ਬਿਨਾਂ ਕੰਟਰੈਕਟ ਭੇਜਿਆ ਤੇ ਬਿਨਾਂ ਰੇਟ ਕਨਫਰਮੇਸ਼ਨ ਭੇਜਿਆ ਸਾਡੇ ਨਾਂ ਤੇ ਕਿਸੇ ਨੇ ਲੋਡ ਚੱਕ ਲਿਆ ਆ ਕੰਪਿਊਟਰਾਂ ਦਾ। ਉਹ $10 ਮਿਲੀਅਨ ਦਾ ਲੋਡ ਆ ਤੇ ਸਾਡੀ ਇੰਸ਼ੋਰੈਂਸ $2.5 ਲੱਖ ਦੀ ਸੀਗੀ। ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਸੀ ਵੀ ਸਾਰੇ ਜਣੇ ਸਾਵਧਾਨ ਹੋ ਜਾਓ ਕਿਉਂਕਿ ਇਹ ਸਾਰੇ ਜਣੇ ਫਰਾਡ ਬਹੁਤ ਤਗੜੇ ਤਰੀਕੇ ਨਾਲ ਹੋਣ ਡਿਆ। ਸਾਨੂੰ ਬ੍ਰੋਕਰ ਦੀ ਵੀ ਕਾਲ ਆਈ ਅਸੀਂ ਪੁਲਿਸ ਵਾਲਿਆਂ ਨਾਲ ਵੀ ਕਮਿਊਨੀਕੇਟ ਕੀਤਾ ਉਹਨਾਂ ਨੂੰ ਦੱਸਿਆ ਵੀ ਸਾਡਾ ਟਰੱਕ ਉਸ ਸਟੇਟ ਦੇ ਵਿੱਚ ਹੀ ਨਹੀਂ ਸੀ। ਸਾਡਾ ਟਰੱਕ 3000 ਮੀਲ ਦੂਰ ਆ ਤੇ ਅਸੀਂ ਜਾ ਕੇ DOT ਦੀ ਇੰਸਪੈਕਸ਼ਨ ਵੀ ਕਰਾਤੀ ਆ ਸਿਰਫ ਦੱਸਣ ਵਾਸਤੇ ਵੀ ਅਸੀਂ ਉੱਥੇ ਹੈਗੇ ਹੀ ਨਹੀਂ ਸੀਗੇ ਸਾਡੇ ਨਾਂ ਤੇ ਫਰਾਡ ਹੋ ਗਿਆ। ਤੇ ਫਿਰ ਬਾਅਦ ਦੇ ਵਿੱਚ ਹੁਣ ਉਹ ਜਿਹੜਾ $10 ਮਿਲੀਅਨ ਦਾ ਜਿਹੜਾ ਕੰਪਿਊਟਰਾਂ ਦਾ ਆ
ਮਤਲਬ ਆਬਵੀਅਸਲੀ ਇੱਕ ਤਾਂ ਤੁਹਾਡੇ ਨਾਲ ਫਰਾਡ ਹੋਇਆ, ਉਹ ਚੋਰੀ ਵੀ ਹੋ ਗਿਆ, ਇਹਦਾ ਮਤਲਬ ਉਹ ਲੋਡ। ਹਾਂਜੀ ਚੋਰੀ ਵੀ ਹੋ ਗਿਆ ਭਾਜੀ। ਤੇ ਹੁਣ ਉਹ ਤੁਹਾਡੇ ਸਿਰ ਪੈ ਰਿਹਾ ਸੀਗਾ? ਕਾਲ ਕੀਤੀ। ਹਾਂਜੀ, ਉਹ ਤੁਹਾਡੇ ਸਿਰ ਪਾ ਰਹੇ ਸੀਗੇ ਫਿਰ ਲੋਡ? ਹਾਂਜੀ, ਬ੍ਰੋਕਰ ਨੇ ਸਾਨੂੰ ਕਾਲ ਕੀਤੀ ਸੀ ਕਿ ਤੂੰ ਸਾਨੂੰ ਨਾ ਹੀ ਰੇਟ ਕਨਫਰਮੇਸ਼ਨ ਭੇਜੀ ਆ, ਨਾ ਹੀ ਤੂੰ ਸਾਡੇ ਨਾਲ ਕੋਈ ਕੰਟਰੈਕਟ ਸਾਈਨ ਕੀਤਾ, ਨਾ ਹੀ ਅਸੀਂ ਤੇਰਾ ਲੋਡ ਚੱਕਿਆ, ਨਾ ਹੀ ਸਾਡਾ ਟਰੱਕ ਉੱਥੇ ਆ, ਨਾ ਹੀ ਇਹ ਟਰੱਕ ਸਾਡੇ ਟਰੱਕ ਦਾ ਇਹ ਰੰਗ ਆ, ਨਾ ਹੀ ਸਾਡੀ ਪਲੇਟ ਆ, ਤੇ ਨਾ ਹੀ ਸਾਡਾ ਇੱਥੇ ਡਰਾਈਵਰ ਗਿਆ ਆ, ਤੇ ਤੂੰ ਸਾਨੂੰ ਕਿਸ ਤਰ੍ਹਾਂ ਪਾ ਸਕਦਾ? ਤੇ ਅਸੀਂ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਆ, ਤੇ ਇਹਦੀ FBI ਜਿਹੜੀ ਆ, ਇਹਦੀ FBI ਤੇ ਪੁਲਿਸ ਜਿਹੜੀ ਆ, ਲਾਸ ਐਂਜਲਸ ਪੁਲਿਸ ਜਿਹੜੀ ਆ, ਉਹਨੂੰ ਦੂਜਾ ਵੀ ਉਹਨੂੰ ਕਰ ਰਹੀ ਆ, ਜਾਂਚ ਕਰ ਰਹੀ ਆ। ਤੇ ਅਸੀਂ ਆਲਰੇਡੀ ਆਪਣੇ ਡਰਾਈਵਰ ਨੂੰ ਵੀ, ਆਪਣੇ ਟਰੱਕ ਨੂੰ ਵੀ, ਸਾਡਾ ਜਿੱਥੇ ਵੀ ਟਰੱਕ ਸੀਗਾ, ਅਸੀਂ ਉੱਥੇ ਪੁਲਿਸ ਨੂੰ ਸੱਦ ਕੇ ਤੇ 에ਅਰਪੋਰਟ ਤੇ ਆਪਣਾ ਟਰੱਕ ਚੈੱਕ ਕਰਾਇਆ, ਮੇਕ ਸ਼ੋਰ ਕਰਨ ਵਾਸਤੇ ਵੀ ਸਾਡੇ ਤੇ ਨਾ ਕਲੇਮ ਪੈ ਜੇ। ਤੇ ਉਹਨਾਂ ਨੇ, ਅਸੀਂ ਆਪਣੇ ਵਕੀਲ ਨਾਲ ਵੀ ਗੱਲ ਕੀਤੀ ਆ, ਵਕੀਲ ਕਹਿੰਦਾ ਵੀ ਤੁਹਾਡੇ ਤੇ ਨਹੀਂ ਕਲੇਮ ਪਊਗਾ, ਤੁਸੀਂ ਬਚ ਤੇ ਜਾਓਗੇ, ਪਰ ਕਾਨੂੰਨ ਕਾਰਮੈਕ ਇਹ ਗੱਲ ਕਹਿੰਦਾ ਵੀ ਜੇ ਤੁਸੀਂ ਵੈਲਿਊ ਆਪਣੇ ਟਰੱਕ ਦੀ, ਆਪਣੇ ਕਾਰਗੋ ਦੀ, ਜਦੋਂ ਤੁਸੀਂ ਲੋਡ ਚੱਕਦੇ ਜੇ ਤੁਸੀਂ ਬ੍ਰੋਕਰ ਨੂੰ ਇਹ ਨਹੀਂ ਪੁੱਛਦੇ ਵੀ ਕੀ ਸਮਾਨ ਆ, ਤੇ ਕੀ ਸਮਾਨ ਆ, ਕਿੰਨੀ ਇਹਦੀ ਵੈਲਿਊ ਆ, ਜੇ ਤੁਹਾਡੀ ਕਾਰਗੋ 'ਚ ਤੁਹਾਨੂੰ ਭਾਵੇਂ ਬ੍ਰੋਕਰ ਝੂਠ ਵੀ ਮਾਰ ਦੇਵੇ ਜਾਂ ਤੁਹਾਨੂੰ ਸ਼ਿਪਰ ਝੂਠ ਵੀ ਮਾਰ ਦੇਵੇ ਵੀ ਇਹ ਸਮਾਨ ਇਹੋ ਹੀ ਆ, ਤੇ ਵਿੱਚ ਲੱਦ ਕੁਝ ਹੋਰ ਦਵੇ ਤੇ ਬਿੱਲ ਆਫ ਲੈਂਡਿੰਗ ਤੁਹਾਨੂੰ ਇਸ਼ੂ ਕਰ ਦੇਵੇ, ਤੇ ਕੈਰੀਅਰ ਰਿਸਪੌਂਸਿਬਲ ਹੁੰਦਾ ਆ, ਭਾਵੇਂ ਉਹ ਤੁਹਾਡੀ ਟ੍ਰਿਲ ਦੇ ਵਿੱਚ ਸੋਨਾ ਵੀ ਲੱਦ ਦੇਵੇ ਨਾ, ਤੇ ਤੁਹਾਨੂੰ ਕਵੇ ਮਿੱਟੀ ਆ, ਤੁਹਾਨੂੰ ਸੋਨੇ ਦੇ ਪੈਸੇ ਦੇਣੇ ਪੈਣੇ ਆ, ਕਿਉਂਕਿ ਕਾਰਮਿਕ ਕਾਨੂੰਨ ਇਹ ਗੱਲ ਕਹਿੰਦਾ। ਤੇ ਮੈਂ ਸਾਰਿਆਂ ਨੂੰ, ਪੰਜਾਬੀਆਂ ਨੂੰ, ਭੈਣ ਭਰਾਵਾਂ ਨੂੰ, ਕੋਈ ਵੀ ਆ, ਉਹਨੂੰ ਇਹ ਦੱਸਣਾ ਚਾਹੁੰਦਾ ਵੀ ਆਪਣੀ ਕਾਰਗੋ ਇੰਸ਼ੋਰੈਂਸ ਇੱਕ ਤੇ ਵਧੀਆ ਜ਼ਰੂਰ ਰੱਖੋ, ਤੇ ਦੂਜੀ ਗੱਲ, ਇੰਸ਼ੋਰੈਂਸ ਨਾਲ ਝੂਠ ਨਾ ਬੋਲੋ, ਉਹਨਾਂ ਨੂੰ ਸਹੀ ਗੱਲ ਦੱਸੋ। ਉਹ 2 ਰੁਪਈਏ ਤੁਹਾਨੂੰ ਵੱਧ ਚਾਰਜ ਕਰ ਲੈਣਗੇ, ਪਰ ਉਹ ਕਵਰੇਜ ਤੁਹਾਨੂੰ ਸਹੀ ਦੇਣਗੇ। ਕੋਈ ਵੀ ਚੀਜ਼ ਇਹੋ ਜਿਹੀ ਨਾ ਚੁੱਕੋ ਜਿਹੜੀ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਕਵਰਡ ਨਹੀਂ ਆ। ਇਹ ਮੈਂ ਸਾਰੇ, ਤੇ ਇਹ ਬ੍ਰੋਕਰ, ਤੁਹਾਡੀ ਬ੍ਰੋਕਰ ਨਾਲ ਜਦੋਂ ਗੱਲ ਹੋਈ ਤੇ ਬ੍ਰੋਕਰ ਨੇ ਕੀ ਦੱਸਿਆ? ਚਲੋ ਤੁਹਾਡਾ ਤਾਂ ਨਾਂ ਉਹਨਾਂ ਨੇ ਵਰਤ ਲਿਆ, ਪਰ ਧੋਖਾ ਜਿਹੜਾ ਉਹ ਬ੍ਰੋਕਰ ਨਾਲ ਵੀ ਹੋ ਗਿਆ, ਬ੍ਰੋਕਰ ਵੀ ਚੰਗਾ ਗੱਚ ਖਾ ਗਿਆ, ਉਹਨੇ ਉਹਨਾਂ ਨੂੰ ਜਿਹੜਾ ਉਹ ਦੇਤਾ ਬਿੱਲ ਆਫ ਲੀਡਿੰਗ, ਉਹਨਾਂ ਨੇ ਫਿਰ ਉਹਨਾਂ ਨੂੰ ਇਸ਼ੂ ਕੀਤੀ, ਉਹ ਸਾਰਾ ਕੁਝ ਉਹਨਾਂ ਨੂੰ ਇਸ਼ੂ ਕੀਤੀ। ਉਹਦੇ ਤੇ ਪਲੇਟ ਵੀ ਕੈਲੀਫੋਰਨੀਆ ਦੀ ਪਲੇਟ ਆ ਉਸ ਟਰੱਕ ਦੇ ਉੱਤੇ, ਉਹ ਵੀ ਚੋਰੀ ਦੀ ਹੋਣੀ ਆ ਭਾਵੇਂ। ਲਾਲ ਰੰਗ ਦਾ ਟਰੱਕ ਆ ਸਾਡਾ, ਨਾ ਹੀ ਟਰੱਕ ਲਾਲ ਰੰਗ ਦਾ, ਨਾ ਹੀ ਸਾਡੇ ਕੋਲ ਕੈਲੀਫੋਰਨੀਆ ਦੀ ਪਲੇਟ ਆ, ਸਾਡੇ ਕੋਲ ਸਾਊਥ ਡਕੋਟਾ ਦੀਆਂ ਪਲੇਟਾਂ। ਤੇ ਮੈਂ ਤੇ ਅਸੀਂ ਤੇ ਕੈਲੀਫੋਰਨੀਆ ਜਾਂਦੇ ਹੀ ਨਹੀਂ, ਸਾਡੇ ਕੋਲ ਟਰੱਕ ਹੀ ਨਹੀਂ ਜਿਹੜਾ ਕੈਲੀਫੋਰਨੀਆ ਜਾ ਸਕਦਾ, ਤੇ ਨਾ ਹੀ ਅਸੀਂ ਕੈਲੀਫੋਰਨੀਆ 'ਚ ਟਰੱਕ ਆਪਣਾ ਰਜਿਸਟਰ ਕਰਾਇਆ ਜਾਣ ਵਾਸਤੇ। ਠੀਕ ਆ। ਤੇ ਸਾਡੇ ਨਾਲ ਤੇ ਅਸੀਂ ਤੇ ਫਿਰ DOT ਨੂੰ ਦੱਸ ਦਿੱਤਾ, ਪੁਲਿਸ ਵਾਲਿਆਂ ਨੂੰ ਰਿਪੋਰਟ ਬਣਾਤੀ ਵੀ ਸਾਡੇ ਇਸ ਤਰ੍ਹਾਂ ਫਰਾਡ ਹੋਇਆ, ਸਾਡੀ ਇੰਸਪੈਕਸ਼ਨ ਕਰੋ, ਸਾਡਾ ਟਰੱਕ ਇੱਥੇ ਇੰਸਪੈਕਸ਼ਨ ਕਰੋ ਟਰੱਕ ਟ੍ਰੇਲੇ ਦੀ, ਸਾਨੂੰ ਸਾਡੇ ਕੋਲ ਪ੍ਰੂਫ ਹੋਵੇ। ਤੇ ਅਸੀਂ ਫਿਰ ਉਹਨੂੰ ਬ੍ਰੋਕਰ ਨੂੰ ਵੀ ਭੇਜ ਦਿੱਤੀ ਇਨਫੋਰਮੇਸ਼ਨ ਵੀ ਆਹ ਸਾਡੀ ਇੰਸਪੈਕਸ਼ਨ ਹੋਈ ਹੈ ਇਸ ਟਾਈਮ ਤੇ ਸਾਡਾ ਟਰੱਕ ਕਿਸੇ ਹਾਲਤ 'ਚ ਵੀ ਕੱਲ ਲੋਡ ਚੱਕ ਕੇ ਤੇ ਅੱਜ ਸਾਡਾ ਟਰੱਕ ਸਾਊਥ ਕੋਟਾ ਸਾਊਥ ਕੈਰੋਲਾਈਨਾ 'ਚ ਕਿਸ ਤਰ੍ਹਾਂ ਪਹੁੰਚ ਸਕਦਾ 3000 ਮੀਲ ਦੂਰ। ਤੇ ਅਸੀਂ DOT ਨੂੰ ਵੀ ਇਨਫੋਰਮ ਕਰ ਦਿੱਤਾ। ਇਹਦੇ ਵਿੱਚ ਰਣਦੀਪ ਜੀ GPS ਲੋਕੇਸ਼ਨ ਤੁਹਾਡੀਆਂ ਲੱਗੀਆਂ ਹੀ ਹੋਣੀਆਂ ਸਾਰੇ ਟਰੱਕਾਂ ਦੇ ਉੱਤੇ ਤਾਂ? ਹਾਂਜੀ ਭਾਜੀ, ਅਸੀਂ ਆਪਣੀ ਲੌਗ ਬੁੱਕ ਵੀ ਜਿਹੜੀ ਆ ਉਹ ਵੀ DOT ਨੂੰ ਦੇਤੀ ਆ, ਤੇ ਉਹਨਾਂ ਨੂੰ ਕਿਹਾ ਵੀ ਇਹ ਉਹਨਾਂ ਨੇ ਵੈਰੀਫਾਈ ਵੀ ਕਰ ਲਿਆ, ਤੇ ਉਹਨਾਂ ਨੇ ਜਿਹੜਾ FBI ਦਾ ਆਫਿਸ ਆ ਲਾਸ ਐਂਜਲਸ, ਉਹ ਇਹਦਾ ਇਨਵੈਸਟੀਗੇਸ਼ਨ ਕਰ ਰਿਹਾ, ਤੇ ਉਹਨਾਂ ਨੂੰ ਵੀ ਦੱਸ ਦਿੱਤਾ ਆ ਵੀ ਇਹ ਟਰੱਕ ਇਸ ਵੇਲੇ ਇੱਥੇ ਆ, ਡਰਾਈਵਰ ਵੀ ਇੱਥੇ ਆ, ਅਸੀਂ ਟਰੱਕ ਦੀ ਫੋਟੋ ਵੀ ਲੈ ਲਈ ਆ। ਉਹਨਾਂ ਨੂੰ ਵੀ ਜਿਨ੍ਹਾਂ ਨੇ ਚੋਰੀ ਕੀਤਾ ਉਹਨਾਂ ਦਾ ਕੁਝ ਪਤਾ ਲੱਗਾ? ਨਹੀਂ ਭਾਜੀ, ਉਹ ਸਾਨੂੰ ਨਹੀਂ ਇਨਫੋਰਮੇਸ਼ਨ ਦੇਣ ਦੇ, ਸਾਨੂੰ ਨਹੀਂ ਇਨਫੋਰਮੇਸ਼ਨ ਦੇਣ ਦੇ ਉਹ ਕੋਈ ਵੀ। ਸਾਡੇ ਤੇ ਸਾਨੂੰ ਤੇ ਸਾਡਾ ਸਰਟੀਫਿਕੇਟ ਉਹਨਾਂ ਨੇ RMIS ਦੇ ਦਿੱਤਾ, ਤੇ ਉਹ ਕਹਿੰਦੇ ਤੁਹਾਡਾ ਸਰਟੀਫਿਕੇਟ ਹੋਰ ਕਿਸੇ ਨੇ ਭੇਜ ਕੇ ਤੇ ਨਕਲੀ ਸਾਡੀ ਈਮੇਲ ਬਣਾ ਕੇ ਕਿਸੇ ਤਰੀਕੇ ਨਾਲ, ਪਤਾ ਨਹੀਂ ਕਿਤਨਾ ਕੀਤਾ ਕੀ ਨਹੀਂ, ਸਾਨੂੰ ਨਹੀਂ ਉਹ ਦੱਸਣ ਦੇ ਕੁਝ ਵੀ ਇਨਫੋਰਮੇਸ਼ਨ। ਚੰਗਾ, ਮਤਲਬ ਤੁਹਾਨੂੰ ਗਦੀ ਗੇੜ ਪਾਇਆ ਹੈ। ਇਹ ਤਾਂ ਉਹ ਗੱਲ ਹੋ ਗਈ, ਬੰਦਾ ਕੰਮ ਕਰੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਉਲਝੇ ਤਾਂ ਚੰਗਾ ਕੰਮ ਖਰਾਬ ਹੋ ਜਾਂਦਾ। ਹਾਂਜੀ, ਨਾਲੇ ਅਸੀਂ ਭਾਜੀ TLA ਦੇ ਵਕੀਲ ਨਾਲ ਗੱਲ ਕੀਤੀ, ਸੀਟਨ ਐਂਡ ਹਸਕ ਨਾਲ, ਵਰਜੀਨੀਆ ਦੇ ਵਕੀਲ ਨੇ ਸੀਟਨ ਐਂਡ ਹਸਕ, ਉਹ ਟਰਾਂਸਪੋਰਟੇਸ਼ਨ ਦੇ ਲਾਇਰ ਨੇ। ਅਸੀਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਦੱਸਿਆ, ਉਹ ਕਹਿੰਦੇ ਸਾਡੇ ਕੋਲ 30 ਸਾਲ ਦਾ ਤਜਰਬਾ ਟਰਾਂਸਪੋਰਟੇਸ਼ਨ ਦੇ ਵਿੱਚ, ਤੇ ਅਸੀਂ ਤੈਨੂੰ ਦੱਸਣਾ ਚਾਹੁੰਦੇ ਹਾਂ, ਚਾਹੇ ਕੋਈ ਬ੍ਰੋਕਰ ਹੋਵੇ, ਜਿੰਨਾ ਚਿਰ ਉਹਦੇ ਕੋਲ ਵੈਲਿਊ ਨਹੀਂ ਪੁੱਛਣੀ, ਤੇ ਜਿੰਨਾ ਚਿਰ ਉਹਨੂੰ ਇਹ ਨਹੀਂ ਪਤਾ ਕਰਨਾ ਵੀ ਇਹ ਸਮਾਨ ਕੀ ਆ, ਤੇ ਜੇ ਉਹ ਸਮਾਨ ਮੇਕ ਸ਼ੋਰ ਕਰਨਾ ਵੀ ਤੁਹਾਡੀ ਕਾਰਗੋ ਦੇ ਵਿੱਚ
ਤੇ ਤੁਹਾਡੀ ਕਾਰਗੋ ਦੇ ਵਿੱਚ ਮਸਟ ਕਵਰਡ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਤੁਸੀਂ ਕਹੀ ਜਾਓ ਵੀ ਸਾਡੇ ਕੋਲ ਕਾਰਗੋ 5 ਲੱਖ ਦੀ ਆ ਤੇ ਉਹ ਸਮਾਨ ਜਿਹੜਾ ਆ ਤੁਸੀਂ ਐਪਲੀਕੇਸ਼ਨ ਦੇ ਉੱਤੇ ਉਹ ਲਿਖਿਆ ਹੀ ਨਾ ਹੋਵੇ ਵੀ ਅਸੀਂ ਇਹ ਚੀਜ਼ ਕਵਰੇਜ ਲੈਣੀ ਆ ਤੇ ਤੁਸੀਂ ਉਹ ਸਮਾਨ ਚੁੱਕਦੇ ਫਿਰੋ। ਤੇ ਜੇ ਤੁਸੀਂ ਚੁੱਕ ਲਿਆ ਸਮਾਨ, ਚਾਹੇ ਤੁਸੀਂ ਲਿਖਿਆ ਚਾਹੇ ਨਹੀਂ, ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਆ, ਕੈਰੀਅਰ ਦੇ ਤੌਰ ਤੇ ਰਿਸਪੌਂਸਿਬਿਲਿਟੀ ਬਣਦੀ ਆ ਵੀ ਤੁਸੀਂ ਸਿਰਫ ਉਹ ਸਮਾਨ ਚੁੱਕੋ ਜੋ ਤੁਹਾਡੀ ਇੰਸ਼ੋਰੈਂਸ ਕੰਪਨੀ ਕਵਰਡ ਕਰਦੀ ਆ, ਜੋ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਆ, ਜੋ ਉਹਨਾਂ ਨੇ ਕੋਟੇਸ਼ਨ ਦਿੱਤੀ ਆ। ਇਹ ਨਹੀਂ ਵੀ ਤੁਸੀਂ ਲਿਖ ਲਓ ਵੀ ਅਸੀਂ ਉੱਥੇ ਪਾਣੀ ਚੁੱਕਣਾ ਤੇ ਆਹ ਚੀਜ਼ ਚੁੱਕਣੀ ਤੇ ਚੱਕ ਕੇ ਤੁਸੀਂ ਕੰਪਿਊਟਰ ਚੱਕਦੇ ਫਿਰੋ ਤੇ ਸੀ ਫੂਡ ਚੱਕਦੇ ਫਿਰੋ। ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਕਵਰੇਜ ਨਹੀਂ ਦੇਣੀ। ਇਸ ਕਰਕੇ ਤੁਸੀਂ ਹਰ ਇੱਕ ਨੂੰ, ਜਿਹਨੂੰ ਵੀ ਪਤਾ ਲੱਗਦਾ ਉਹਨੂੰ ਦੱਸੋ ਵੀ ਮੇਕ ਸ਼ੋਰ ਕਰੋ ਵੀ ਤੁਹਾਡੀ ਕਾਰਗੋ ਕਵਰੇਜ, ਤੁਹਾਡੇ ਡਰਾਈਵਰ ਜਿਹੜੇ ਆ ਉਹ ਕਵਰਡ ਹੋਣ, ਫੇਰ ਹੀ ਤੁਸੀਂ ਉਹਨਾਂ ਕੋਲ ਕਵਰੇਜ ਲੈ ਸਕੋਗੇ। ਜੇ ਤੁਸੀਂ ਇੰਸ਼ੋਰੈਂਸ ਕੰਪਨੀ ਨਾਲ ਝੂਠ ਮਾਰਿਆ ਤੇ ਤੁਹਾਨੂੰ ਕਵਰੇਜ ਨਹੀਂ ਮਿਲਣੀ। ਥੈਂਕ ਯੂ ਰਣਦੀਪ ਜੀ, ਬਹੁਤ ਸ਼ੁਕਰੀਆ ਆਪਣੇ ਗੱਲਬਾਤ ਦੱਸਣ ਦੇ ਲਈ। ਥੈਂਕ ਯੂ ਜੀ। ਹੁਣ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਆ ਉਹ ਫਰਾਡ ਚੱਲ ਰਹੇ ਆ। ਲੋਕ ਤਾਂ ਆਲਰੇਡੀ ਇਸ ਮੰਦੀ ਦੇ ਦੌਰ ਦੇ ਵਿੱਚ ਸਿਰ ਸਿੱਟ ਕੇ ਕੰਮ ਕਰਨ ਲੱਗੇ ਆ, ਤੇ ਹੁਣ ਜੇ ਬੰਦੇ ਨੇ ਇਹੋ ਜਿਹੀ ਮੁਸ਼ਕਿਲਾਂ ਦਾ ਨਾਲ ਵਿੱਚ ਸਾਹਮਣਾ ਕਰਨਾ ਪੈ ਜੇ ਤਾਂ ਫਿਰ ਤਾਂ ਕੰਮ ਹੋ ਗਿਆ ਨਾ। ਵੀ ਉਹ ਕਿੱਦਾਂ ਹੈ, ਕਾਰਮੈਕ ਅਮੈਂਡਮੈਂਟ ਦੀ ਇਹ ਗੱਲ ਕਰਦੇ ਸੀ ਜਿਹੜੀ ਇਹ 1877 ਦੇ ਵਿੱਚ ਬਣੀ ਸੀ, ਫਿਰ 1906 ਚ ਇਸ ਨੂੰ ਰਿਵਾਈਜ਼ ਕੀਤਾ ਗਿਆ ਸੀਗਾ ਵੀ ਜਿਹੜਾ ਕਾਰਗੋ ਆ, ਜਿਹੜਾ ਵੀ ਕੈਰੀਅਰ ਲੈ ਕੇ ਜਾ ਰਿਹਾ, ਜਿੰਨੀ ਦੇਰ ਤੱਕ ਉਹਦੀ ਕੇਅਰ ਦੇ ਵਿੱਚ ਆ, ਉਹਦੀ ਸਾਰੀ ਜ਼ਿੰਮੇਵਾਰੀ ਉਸ ਦੇ ਅੰਡਰ ਜਿਹੜੀ ਆਉਂਦੀ ਆ। ਉਸੇ ਜ਼ਿੰਮੇਵਾਰੀ ਦੇ ਲਈ ਜਿਹੜੀ ਆਪਾਂ ਦੇਖਦੇ ਹਾਂ ਵੀ ਲਾਇਬਿਲਿਟੀਆਂ, ਇੰਸ਼ੋਰੈਂਸਿਸ, ਉਹ ਸਾਰਾ ਕੁਝ ਸਾਰਿਆਂ ਨੂੰ ਜਿਹੜਾ ਉਹ ਲੈਣਾ ਪੈਂਦਾ। ਕੁਛ ਕੀ ਚੀਜ਼ਾਂ ਦੇ ਵਿੱਚ ਐਕਸਕਲੂਜਨ ਜਿਹੜੀ ਆ ਕਾਰਮੈਕ ਅਮੈਂਡਮੈਂਟ ਦੇ ਵਿੱਚ ਮਿਲਦੀ ਆ। ਪਬਲਿਕ ਅਥਾਰਟੀ ਨੇ ਤੁਹਾਨੂੰ ਰੋਕਿਆ ਹੋਵੇ, ਐਕਟ ਆਫ ਗॉड ਹੋਵੇ, ਐਕਟ ਆਫ ਵਾਰ ਜਾਂ ਪਬਲਿਕ ਐਨਮੀ, ਇਨਹੈਰੈਂਟ ਵਾਈਸ ਔਰ ਨੇਚਰ ਆਫ ਗੁੱਡਸ ਤੇ ਐਕਟ ਆਫ ਡੀਫਾਲਟ ਔਰ ਜਿਹੜਾ ਸ਼ਿਪਰ ਆ, ਇਸ ਚੀਜ਼ ਦੇ ਵਿੱਚ ਜਿਹੜੇ ਕਹਿੰਦੇ ਵੀ ਤੁਹਾਡਾ ਐਕਸਕਲੂਜਨ ਹੁੰਦਾ ਹੈ ਕੈਰੀਅਰ ਨੂੰ। ਅਦਰਵਾਈਜ਼ ਕਾਰਮੈਕ ਅਮੈਂਡਮੈਂਟ ਦੇ ਵਿੱਚ ਤੁਹਾਡੀ ਹੀ ਜਿਹੜੀ ਉਹ ਪੂਰੀ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਉਹ ਬਣ ਜਾਂਦੀ ਆ। ਹਰਜੋਤ ਜੀ ਕੁਝ ਹੋਰ ਕਾਲਰ ਆ, ਫਿਰ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰ ਲੈਂਦੇ ਹਾਂ। ਪਹਿਲਾਂ ਜੀ ਜਗਰੂਪ ਜੀ ਜੁੜੇ ਨੇ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰਾਜ ਕਰਨ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ, ਸਾਰੇ ਸੁਣਨ ਵਾਲੇ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਧੰਨਵਾਦ ਹੈ ਜੀ, ਤੁਸੀਂ ਟਰੱਕਰ ਵੀਰਾਂ ਦਾ ਧੰਨਵਾਦ ਕਰ ਰਹੇ ਸੀਗੇ। ਬਾਕੀ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ, ਕਿਉਂਕਿ ਬੜੀ ਮੁਸ਼ਕਲ ਵਾਲਾ ਕੰਮ। ਰਾਤਾਂ ਨੂੰ ਜਾਗ ਕੇ ਇਕੱਲੇ ਪੈਸੇ ਕਮਾਏ ਜਾਂਦੇ ਆ। ਲੋਕਾਂ ਨੂੰ ਲੱਗਦਾ ਵੀ ਖਨੀ ਬਹੁਤ ਪੈਸੇ ਬਣਦੇ ਆ, ਪਰ ਰਾਤਾਂ ਨੂੰ ਜਾਗਣਾ ਕਿਵੇਂ ਪਰੇਸ਼ਾਨੀ ਹੁੰਦੀ ਆ। ਲੋਡ ਲਾਉਂਦੇ ਆ, ਚੱਕਦੇ ਆ, ਬੜੀਆਂ ਮੁਸ਼ਕਲਾਂ ਚੋਂ ਲੰਘ ਕੇ 2 ਪੈਸੇ ਬਣਦੇ ਨੇ ਜੀ। ਤੇ ਧੰਨਵਾਦ, ਚਲੋ ਕੋਈ ਘੱਟੋ ਘੱਟ ਯਾਦ ਤਾਂ ਕਰਦਾ ਹਨਾ ਜੀ। ਥੈਂਕ ਯੂ ਜੀ। ਤੇ ਦੂਸਰੀ ਮੇਰੀ ਬੇਨਤੀ ਇਹ ਸੀਗੀ ਜੀ ਵੀ ਵੀਰ, ਮੈਂ ਫਰਾਡ ਬਾਰੇ ਵੀਰ ਜੀ ਗੱਲ ਕਰਕੇ ਗਏ ਨੇ, ਮੇਰੇ ਨਾਲ ਵੀ ਫਰਾਡ ਹੋਇਆ। ਮੈਂ ਉਹ ਦੱਸਣਾ ਚਾਹੁੰਦਾ, ਪਿਛਲੇ ਹਫ਼ਤੇ ਦੀ ਹੋਈ ਗੱਲ ਆ। ਬੇਸ਼ੱਕ ਘਰਾਂ 'ਚ ਆਪਾਂ ਬਹੁਤ ਪਰਿਵਾਰਾਂ 'ਚ ਮੈਂ ਆਮ ਰੇਡੀਓ ਤੇ ਹੀ ਆ ਕੇ ਦੱਸਦਾ ਵਾਂ। ਕਈ ਵਾਰ ਇਹ ਹੁੰਦਾ ਕਿ ਘਰ ਵੀ ਮੈਂ ਪੂਰੇ ਮਤਲਬ ਵਿਚਾਰ ਮਾਪਿਆਂ ਨਾਲ, ਮਾਤਾ ਪਿਤਾ ਨਾਲ, ਵਾਈਫ ਨਾਲ, ਬੱਚਿਆਂ ਨੂੰ ਵੀ ਦੱਸਦੇ ਰਹਿੰਦੇ ਵੀ ਆਹ ਚੀਜ਼ਾਂ ਹੁੰਦੀਆਂ ਨੇ। ਹੋਇਆ ਕੀ ਆ ਜੀ, ਵੀ ਜਿਵੇਂ ਵੀਰ ਨੇ ਦੱਸਿਆ, ਇਨਫੋਰਮੇਸ਼ਨ ਕਾਲ ਆਉਂਦੀ ਆ ਸਾਡੇ ਬਿਜ਼ਨਸ ਤੇ ਕਾਲ ਆਉਂਦੀ ਆ ਕਿ ਤੁਹਾਡੀ ਜਿਹੜੀ ਇਲੈਕਟ੍ਰੀਸਿਟੀ ਬਿੱਲ ਆ ਉਹ ਪੇ ਨਹੀਂ ਕੀਤਾ ਹੈ ਤੇ ਤੁਹਾਡਾ ਅਸੀਂ ਬਿਜਲੀ ਕੱਟਣ ਲੱਗੇ ਅੱਧੇ ਘੰਟੇ 'ਚ। ਤੇ ਉਹਨਾਂ ਦੇ ਇੰਪਲਾਈ ਦੀ ਕਾਲ ਘਰੇ ਮੇਰੇ ਵਾਈਫ ਨੂੰ ਆਉਂਦੀ ਆ ਕਿ ਤੁਹਾਡਾ ਜੀ ਏਦਾਂ ਕਰਕੇ ਆਪਾਂ ਨੂੰ ਕਾਲ ਆਈ ਆ, ਉਹਨਾਂ ਨੇ ਇਨਫੋਰਮੇਸ਼ਨ ਹਨਾ ਦੱਸੀ ਆ। ਤੇ ਜਦੋਂ ਵਾਈਫ ਉਹ ਚੈੱਕ ਕਰਦੇ ਆ ਅਕਾਊਂਟ ਨੰਬਰ, ਉਹ ਬਿਲਕੁਲ ਅਕਾਊਂਟ ਨੰਬਰ ਉਹਨਾਂ ਕੋਲ ਫੁੱਲ ਇਨਫੋਰਮੇਸ਼ਨ ਆ, ਸਾਡੇ ਅਕਾਊਂਟ ਨੰਬਰ ਆ ਉਹਨਾਂ ਕੋਲ ਸਾਡੇ ਬਿਜਲੀ ਦਾ। ਤੇ ਵਾਈਫ ਨੇ ਕਿਹਾ ਵੀ ਹਾਂ ਅਸੀਂ ਪੇ ਕੀਤਾ ਹੋਇਆ। ਅੱਛਾ, ਨੰਬਰ ਵੀ ਨੇੜੇ ਤੇੜੇ ਮੈਚ ਕਰਦਾ ਸੀ। ਬਸ ਗਲਤੀ ਇਹ ਹੋਈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਵੀ ਕਦੇ ਵੀ ਆਏ ਹੋਏ ਨੰਬਰ ਤੇ ਕਾਲ ਬੈਕ ਨਾ ਕਰੋ। ਉਹ ਕਿਤੇ ਘਬਰਾ ਕੇ ਵੀ ਚਲੋ ਬਿਜ਼ਨਸ ਦਾ ਦਿਨ ਦਾ ਟਾਈਮ ਆ ਹਨਾ, ਤੇ ਕਿਤੇ ਕੋਈ ਇਲੈਕਟ੍ਰੀਸਿਟੀ ਇੱਕ ਵਾਰੀ ਕੱਟ ਜਾਵੇ, ਕਈ ਪੰਗੇ ਪੈਂਦੇ ਆ ਵੀ ਚਲੋ ਮੈਂ ਪੇ ਕਰ ਦਿਆਂ। ਕਈ ਵਾਰ ਹੋ ਸਕਦਾ ਪੇਮੈਂਟ ਨਾ ਗਈ ਹੋਵੇ, ਕਈ ਵਾਰ ਕਾਰਡ ਗੋ ਥਰੂ ਨਾ ਹੋਇਆ ਹੋਵੇ, ਕਈ ਚੀਜ਼ਾਂ ਆਪਾਂ ਸੋਚ ਲੈਂਦੇ ਆ ਹਨਾ ਜੀ। ਉਹਨਾਂ ਨੂੰ ਜੀ ਆਨਲਾਈਨ 2 ਟ੍ਰਾਂਜੈਕਸ਼ਨਾਂ ਕਰਵਾ ਲਈਆਂ ਉਹਨਾਂ ਨੇ। ਜਦ ਤੱਕ ਕੁਦਰਤੀ ਮੈਨੂੰ ਜੇਲ੍ਹ ਦਾ ਸਾਈਨ ਆਇਆ, ਮੈਂ ਕਿਹਾ ਵੀ ਮੈਨੂੰ ਫੋਨ ਤੇ ਮੈਸੇਜ ਆਇਆ, ਮੈਂ ਨਾਲ ਹੀ ਡੋਰ ਖੋਲ੍ਹਦਿਆਂ ਅੰਦਰ ਵੜਿਆ। ਵਾਈਫ ਨੂੰ ਕਿਹਾ ਵੀ ਕੀ ਗੱਲ ਹੋ ਗਈ, ਵੀ ਤੁਸੀਂ ਕਿਸੇ ਨੂੰ ਜੇਲ੍ਹ ਪੇ ਕਰ ਰਹੇ ਹੋ? ਕਹਿੰਦੀ ਹਾਂਜੀ ਬਿਜਲੀ ਫੋਨ। ਮੈਂ ਰਾਈਟ ਵੇ ਫੋਨ ਫੜਿਆ, ਮੈਂ ਕਿਹਾ 1 ਮਿੰਟ ਦੱਸੋ ਕਾਲ ਕਿਵੇਂ ਆਈ ਆ? ਕਹਿੰਦੀ ਜੀ ਏਦਾਂ ਕਰਕੇ ਆਫਿਸ ਤੇ ਆਈ ਆ। ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਹਾਂ ਵੀ ਦੱਸ। ਤੇ ਕਹਿਣ ਤੋਂ ਭਾਵ ਇਹ ਆ ਵੀ ਭਾਈ ਸਾਹਿਬ ਜੀ ਅੱਜ AI ਆ ਗਿਆ ਵਾ, ਪਤਾ ਨਹੀਂ ਕਿੱਥੋਂ ਇਨਫੋਰਮੇਸ਼ਨਾਂ ਕੱਢਦੇ ਆ, ਗੱਲ ਮੁਕਾਈਏ ਜੀ।
ਵੀ ਜੀ, ਚਲੋ ਸਹੀ ਗੱਲ। ਸਾਨੂੰ ਥੋੜੇ ਜੇ ਕੁਝ ਹਜ਼ਾਰ ਦੀ ਹਨਾ 4-5 ਹਜ਼ਾਰ ਦੀ ਕੁੰਡੀ ਲੱਗ ਗਈ ਆ, ਹੋ ਸਕਦਾ ਮੁੜਾਵੇ ਨਾ ਮੁੜੇ ਸਰਜੂ, ਪਰ ਹਾਲਾਤ ਇਹ ਨੇ ਵੀ ਸਮਾਂ ਬਹੁਤ ਸਮਝਣਾ ਚੱਲਣ ਵਾਲਾ ਆ ਗਿਆ। ਕੋਈ ਵੀ ਫੋਨ ਤੇ ਪੇ ਕਰਨ ਦੀ ਲੋੜ ਨਹੀਂ, ਫੋਨ ਤੇ ਇਨਫੋਰਮੇਸ਼ਨ ਦੇਣ ਦੀ ਲੋੜ ਨਹੀਂ। ਮਤਲਬ ਇੰਨੇ ਹਾਲਾਤ, ਮਤਲਬ ਬੰਦਿਆਂ ਨਾਲ ਜਦੋਂ ਗੱਲਬਾਤ ਮਿੱਤਰ ਭਾਈਚਾਰੇ 'ਚ ਕਰਦੇ ਆ, ਜੇ ਕੋਈ ਕਾਲ ਆਉਂਦੀ ਆ ਤੁਹਾਡੀ ਪੂਰੀ ਦੀ ਪੂਰੀ ਇਨਫੋਰਮੇਸ਼ਨ ਮੂਹਰੇ ਲਈ ਬੈਠੇ ਨੇ, ਸਹੀ ਗੱਲ। ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਉਹ ਤੁਹਾਡੀ ਇੰਨੀ ਇਨਫੋਰਮੇਸ਼ਨ ਆ ਵੀ ਕਾਲ ਕਿਤੋਂ ਬਾਹਰੋਂ ਹੋ ਸਕਦੀ ਆ। ਬਿਲਕੁਲ ਜਗਰੂਪ ਜੀ, ਰਿਲੇਟਡ ਜੀ ਥੈਂਕ ਯੂ ਤੁਹਾਡਾ ਇਹ ਦੱਸਣ ਦੇ ਲਈ। ਥੈਂਕ ਯੂ। ਹਾਂ, ਕਿਉਂਕਿ ਲੋਕੀ ਸੰਗ ਮੰਨਦੇ ਆ ਜੀ ਦੱਸਣ ਲੱਗੇ, ਮੈਂ ਕਦੇ ਸੰਗ ਨਹੀਂ ਮੰਨਦਾ ਹੁੰਦਾ। ਨਹੀਂ ਚੰਗੀ ਗੱਲ, ਦੇਖ ਕੇ ਇਦਾਂ ਸੁਣ ਕੇ ਪਤਾ ਲੱਗ ਜਾਂਦਾ, ਤਾਂ ਮੂਹਰੇ ਸਾਡੇ ਭਾਈਚਾਰਾ ਬਚੂਗਾ ਜੀ। ਬਿਲਕੁਲ, ਮੈਂ ਕਦੇ ਇਸ ਚੀਜ਼ 'ਚ ਸੰਗ ਨਹੀਂ ਮੰਨਦਾ। ਧੰਨਵਾਦ ਜੀ, ਥੈਂਕ ਯੂ ਜੀ, ਮਿਹਰਬਾਨੀ, ਤੁਸੀਂ ਸਾਂਝਾ ਕਰਦੇ ਹੋ ਸਾਰਾ ਕੁਝ। ਥੈਂਕ ਯੂ। ਧੰਨਵਾਦ। ਸੋ ਬਹੁਤ ਵਾਰ ਜਿਹੜੇ ਫਰਾਡ ਹੋ ਰਹੇ ਆ ਉਹ ਆਪਾਂ ਸਾਂਝੇ ਕਰਦੇ ਰਹਿੰਦੇ ਆ। ਜਗਰੂਪ ਭਾਜੀ ਹੁਣੇ ਵੀ ਦੱਸਿਆ, ਇਹ ਪਹਿਲਾਂ ਵੀ ਦੱਸਿਆ ਸੀ ਅਸੀਂ, ਬਿਜਲੀ ਦੇ ਬਿੱਲ ਅੱਧੇ ਹੋ ਜਾਣੇ, ਆਹ ਹੋ ਜਾਣਾ, ਉਹ ਹੋ ਜਾਣਾ। ਸੋ ਇਹ ਧਿਆਨ ਰੱਖਿਆ ਕਰੋ। ਇਹ ਜਿਹੜੀ ਇਹਦੇ ਵਿੱਚ ਇੱਕ ਨੁਕਤਾ ਮੈਂ ਵਿੱਚ ਕਰਕੇ ਤੇ ਫਿਰ ਆਪਾਂ ਬ੍ਰੇਕ ਵੱਲ ਵੱਧ ਜਾਈਏ। ਜਿਹੜੇ ਕਹਿੰਦੇ ਨਾ ਵੀ ਕਾਲ ਬੈਕ ਉਸ ਨੰਬਰ ਤੇ ਨਾ ਕਰੋ, ਬਿਲਕੁਲ ਠੀਕ ਆ। ਜੇ PG&E ਆ ਤੁਹਾਡਾ, ਹੋਰ ਆ ਸਮੱਡ ਵਾਲੇ ਆ ਜਾਂ ਕੁਝ ਹੋਰ ਆ, ਐਡੀਸਨ ਆ, ਜਿੱਦਾਂ ਆ ਉਹਨਾਂ ਦਾ ਜਿਹੜਾ ਉਹਨਾਂ ਦੀ ਮੇਨ ਵੈਬਸਾਈਟ ਤੇ ਜਾਂ ਉਹਨਾਂ ਦਾ ਜਿਹੜਾ ਫੋਨ ਨੰਬਰ ਆ ਉਹਦੇ ਤੇ ਕਾਲ ਕਰਕੇ ਕਨਫਰਮ ਕਰੋ। ਸਾਰਿਆਂ ਨੇ ਮੋਸਟਲੀ ਆਨਲਾਈਨ ਅਕਾਊਂਟ ਜਿਹੜੇ ਉਹ ਬਣਾਏ ਹੁੰਦੇ ਆ। ਤੁਸੀਂ ਉਸੇ ਟਾਈਮ ਜਿਹੜਾ ਆਨਲਾਈਨ ਅਕਾਊਂਟ ਦੇ ਵਿੱਚ ਲੌਗਇਨ ਕਰਕੇ ਦੇਖ ਲਓ। ਆਪਾਂ ਘਬਰਾ ਜਾਂਦੇ ਆ, ਤੁਹਾਡੀ ਇਸੇ ਹੀ ਘਬਰਾਹਟ ਦਾ ਉਹ ਫਾਇਦਾ ਚੱਕਦੇ ਆ ਤੇ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਕਰਾਉਂਦੇ ਆ। ਜ਼ਿਆਦਾਤਰ ਇਹ ਜਿਹੜੇ ਆ ਉਹ ਬਜ਼ੁਰਗਾਂ ਦੇ ਉੱਤੇ ਘਾਤ ਲਾਈ ਬੈਠੇ ਆ। ਬੀਬੀਆਂ ਥੋੜੀਆਂ ਇਸ ਪਾਸੇ ਵੱਲ ਨੂੰ ਜਿਹੜਾ ਉਹ ਡਰ ਜਿਹੜਾ ਉਹ ਕਈ ਵਾਰੀ ਜ਼ਿਆਦਾ ਜਾਂਦੇ ਆ। ਇਹ ਨਹੀਂ ਵੀ ਬੰਦੇ ਨਹੀਂ ਡਰਦੇ, ਬੰਦੇ ਵੀ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਰਗੜ ਹੁੰਦੇ ਆ, ਪਰ ਇਹ ਆ ਵੀ ਥੋੜਾ ਜਿਹਾ ਆਪਾਂ ਸੁਚੇਤ ਜਿਹੜਾ ਉਹ ਰਹੀਏ। ਪਤਾ ਹੋਵੇ ਤਾਂ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਆ ਤਾਂ ਬੰਦਾ ਉੱਤੋਂ ਜਿਹੜਾ ਉਹ ਬਚ ਸਕਦਾ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਹਰਜੋਤ ਜੀ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਜਿਹੜੇ ਆਏ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਤੁਸੀਂ ਵੀ ਜੇ ਵਿਚਾਰ ਸਾਂਝੇ ਕਰਨੇ ਆ ਤਾਂ ਨੰਬਰ ਹੈ ਜੀ 408 272 52 100 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ।
ब्रेक तो बाद एक बारी फिर आप सब का स्वागत है। इस वक्त प्रोग्राम चल रहा है जी, इस टाइम अपडेट ट्रकिंग। हरजोत ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਣੇ ਅਗਲੇ ਕਾਲਰਸ ਆ ਉਹਨਾਂ ਦੇ ਵੱਲ ਆਪਾਂ ਵਧਦੇ ਹਾਂ। ਮਨਜੀਤ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ, ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਮੈਂ ਵੀ ਕੁਛ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ ਜ਼ਰੂਰ। ਜੋ ਆ ਵੀਰ ਹੁਣੀ ਪਹਿਲਾਂ ਦੱਸ ਕੇ ਗਏ ਆ ਨਾ। ਮੇਰੇ ਨਾਲ ਵੀ ਕੁਛ ਮੰਗਲਵਾਰ ਏਦਾਂ ਹੀ ਹੋਈ ਸੀ। ਮੈਂ ਲੋਡ ਬੁੱਕ ਕੀਤਾ ਤੇ ਸਾਰਾ ਕੁਝ ਹੋ ਗਿਆ ਤੇ ਮੈਨੂੰ ਕਹਿੰਦਾ ਵੀ ਕਿੰਨੇ ਵਜੇ ਤੂੰ ਪਹੁੰਚਦਾ ਲੋਡ ਤੱਕ। ਮੈਂ ਕਿਹਾ ਜੀ ਅੱਧੇ ਘੰਟੇ ਤੇ ਪਹੁੰਚ ਜਾਣਾ ਆ। ਮੈਂ ਭਾਜੀ ਤਿਆਰੀ ਤੁਰੀ ਕੀਤੀ। ਮੈਂ ਹਲੇ ਯਾਨੀ ਕਿ ਤੁਰਿਆ ਹੀ ਆ ਚੱਕਣ ਤਾਂ ਉਨੇ ਚਿਰ ਨੂੰ ਹਨਾ ਮੇਰੀ ਫੈਕਟਰਿੰਗ ਵਾਲੇ ਦਾ ਮੈਸੇਜ ਆ ਗਿਆ ਵੀ ਜਿਹੜੀ ਤੂੰ MC ਦੀ ਇਨਕੁਆਇਰੀ ਕੀਤੀ ਆ ਵੀ ਉਹ ਕੰਪਨੀ ਦੇ ਪਹਿਲਾਂ ਲੋਡ ਚੋਰੀ ਹੋ ਚੁੱਕੇ ਆ ਤੇ ਆ ਉਹਨਾਂ ਦਾ ਫੋਨ ਨੰਬਰ ਆ ਤਾਂ ਲੋਡ ਚੱਕਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਵੈਰੀਫਾਈ ਕਰ ਲਓ ਵੀ ਤੁਹਾਡਾ ਜਿਹੜਾ ਲੋਡ ਆ ਉਹ ਵੈਲਿਡ ਆ ਕਿ ਨਹੀਂ। ਸਹੀ ਹੈ, ਠੀਕ ਹੈ ਭਾਜੀ। ਮੈਂ ਉਹਨਾਂ ਨੂੰ ਫੋਨ ਕੀਤਾ, ਸਾਰੀ ਗੱਲਬਾਤ ਕੀਤੀ ਕੰਪਨੀ ਦੇ ਨਾਲ ਤੇ ਰੈਫਰੈਂਸ ਨੰਬਰ ਵੀ ਉਹੀ, ਸਾਰਾ ਕੁਝ ਸਹੀ, ਬ੍ਰੋਕਰ ਦਾ ਨਾਮ ਵੀ ਸੇਮ। ਇਹ ਸਾਡਾ ਲੋਡ ਹੈ ਨਹੀਂ। ਅੱਛਾ, ਤੁਸੀਂ ਕਹਿੰਦੇ ਵੀ ਬਾਕੀ ਕਾਗਜ਼ੀ ਪੱਤਰੀ ਸਾਰਾ ਕੁਝ ਠੀਕ ਸੀ ਪਰ ਉਹ ਕਹਿੰਦੇ ਵੀ ਲੋਡ ਹੈ ਨਹੀਂ, ਤੁਹਾਡਾ ਨਹੀਂ ਲੋਡ। ਕਿੱਦਾਂ ਲੋਡ ਹਾਂਜੀ ਉਹ ਕਹਿੰਦੇ ਕੰਪਨੀ ਵੀ ਸਹੀ ਆ, ਕਹਿੰਦੇ ਜਿੱਥੇ ਤੂੰ ਫੋਨ ਕੀਤਾ ਵਾ ਰੈਫਰੈਂਸ ਨੰਬਰ ਵੀ ਇਹ ਹੈਗਾ ਆ। ਤੇ ਉਹ ਕਹਿੰਦੇ ਵੀ ਜਨਾਨੀ ਕਿਸੇ ਨੇ ਚੱਕਿਆ, ਉਹ ਕਹਿੰਦੀ ਵੀ ਮੈਂ ਨਾ ਜਿਹੜਾ ਜਿਸ ਬ੍ਰੋਕਰ ਦੇ ਕੋਲ ਤੂੰ ਲੋਡ ਬੁੱਕ ਕੀਤਾ ਆ ਮੈਂ ਉਹਨੂੰ ਟ੍ਰਾਂਸਫਰ ਕਰਦੀ ਆ ਤੇਰੀ ਕਾਲ। ਠੀਕ ਹੈ ਭਾਜੀ ਉਹਨਾਂ ਨੇ ਮੈਨੂੰ ਟ੍ਰਾਂਸਫਰ ਕੀਤਾ ਬ੍ਰੋਕਰ ਦੇ ਕੋਲ। ਤਾਂ ਉਹ ਬ੍ਰੋਕਰ ਨਾਲ ਜਦੋਂ ਸਿੱਧੀ ਗੱਲ ਹੋਈ ਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਲੋਡ ਕੋਈ ਪੋਸਟ ਕੀਤਾ ਹੀ ਨਹੀਂ ਇਹ ਕਹਿੰਦਾ ਅੱਜ ਕੋਈ ਵੀ। ਅੱਛਾ। ਤੇ ਮੈਂ ਕਹਿੰਦਾ ਵੀ ਤੇਰੇ ਕੋਲ ਈਮੇਲ ਹੈਗਾ ਆ? ਉਹ ਮੈਂ ਦੱਸਿਆ, ਕਹਿੰਦਾ ਈਮੇਲ ਵੀ ਮੇਰਾ ਹੀ ਆ, ਕਹਿੰਦਾ ਇਹ ਨਾਂ ਵੀ ਮੇਰਾ ਹੀ ਆ, ਸਾਰਾ ਕੁਛ ਆ ਕਹਿੰਦਾ ਹਨਾ। ਤੇ ਕੰਪਨੀ ਵੀ ਕਹਿੰਦਾ ਫੋਨ ਕੀਤਾ ਇਹ ਵੀ ਸਹੀ ਆ। ਫਿਰ ਮੈਨੂੰ ਕਹਿੰਦਾ ਵੀ ਦੁਬਾਰਾ ਜਿੰਨੇ ਸਾਰੇ ਸਪੈਲਿੰਗ ਬੋਲ ਈਮੇਲ ਦੇ। ਤੇ ਮੈਂ ਨਾਂ ਦੇ ਭਾਜੀ ਸਪੈਲਿੰਗ ਬੋਲੇ ਤਾਂ ਜਿਹੜਾ ਡੋਮੇਨ ਸੀ ਨਾ ਮਗਰ ਜਿੱਦਾਂ ਉਹ ਕੰਪਨੀ ਦਾ ਨਾਂ ਸੀਗਾ ਜਿਹੜਾ ਨਾ ਉਹ ਲੋਜਿਸਟਿਕਸ, ਜਿਹੜਾ ਕੰਪਨੀ ਸੀ ਉਹ ਲੋਜਿਸਟਿਕਸ ਸੀਗੀ ਨਾ ਕਿ ਲੋਜਿਸਟਿਕ। ਉਹਦੇ ਵਿੱਚ ਸਿਰਫ ਇੱਕ ਐਸ ਦਾ ਫਰਕ ਸੀਗਾ। ਅੱਛਾ, ਉਹ ਬੰਦਾ ਇੰਨਾ ਧਿਆਨ ਨਹੀਂ ਦਿੰਦਾ ਉਹਦੇ ਚ। ਹਾਂਜੀ ਮੈਂ ਵੀ ਇਸ ਗੱਲ ਦਾ ਬਾਈ ਧਿਆਨ ਨਹੀਂ ਦਿੱਤਾ। ਤੇ ਉਹਨੇ ਮੈਨੂੰ ਬ੍ਰੋਕਰ ਨੇ ਦੱਸਿਆ, ਕਹਿੰਦਾ ਨਹੀਂ, ਕਹਿੰਦਾ ਸਾਡੀ ਕੰਪਨੀ ਜਿਹੜੀ ਆ ਮਗਰ ਐਸ ਪੈਂਦਾ, ਕਹਿੰਦਾ ਲੋਜਿਸਟਿਕਸ ਨਾ ਕਿ ਸੀ ਤੇ ਖਤਮ ਹੋ ਜਾਂਦਾ ਹੈ ਜਾ ਕੇ। ਕਹਿੰਦਾ ਵੀ ਇਹ ਲੋਡ ਬਿਲਕੁਲ ਫੇਕ ਆ। ਪਰ ਮੈਂ ਉਸ ਜਿਹੜਾ ਫਰਾਊਡਰ ਉਹਦੇ ਮੈਂ ਬਿਲਕੁਲ ਕੰਟੈਕਟ ਦੇ ਵਿੱਚ ਵੀ ਉਹਨੂੰ ਪਤਾ ਨਹੀਂ ਲੱਗਣ ਦਿੱਤਾ। ਉਹਨੇ ਮੈਨੂੰ ਰੇਟ ਕਨਫਰਮੇਸ਼ਨ ਸਾਰਾ ਕੁਝ ਪ੍ਰੋਪਰਲੀ ਐਨ ਭੇਜ ਦਿੱਤਾ। ਤੇ ਫਿਰ ਉਹ ਮਤਲਬ ਗੱਲ ਫਿਰ ਹੁਣ ਮਨਜੀਤ ਜੀ ਸਵਾਲ ਤੇ ਫਿਰ ਹਰਜੋਤ ਜੀ ਇਹ ਗੱਲ ਆ ਜਾਂਦਾ ਵੀ ਉਹ ਐਗਜ਼ੈਕਟਲੀ ਇਨਫੋਰਮੇਸ਼ਨ ਫਿਰ ਉਹ ਦੂਜਿਆਂ ਤੱਕ ਪਹੁੰਚ ਕਿੱਦਾਂ ਰਹੀ ਹੈ? ਫਿਰ ਭਾਜੀ ਮੈਂ ਸ਼ਿਪਰ ਨੂੰ ਫੋਨ ਕੀਤਾ ਜਿੱਥੋਂ ਮੈਂ ਲੋਡ ਚੱਕਣਾ ਸੀ। ਮੈਂ ਆਲਰੇਡੀ ਪਹਿਲਾਂ ਲੋਡ ਉਹ ਤੋਂ ਚੱਕਿਆ ਹੋਇਆ ਸੀਗਾ ਤੇ ਜਿੱਥੇ ਜਾਣਾ ਸੀਗਾ ਉੱਥੇ ਵੀ ਮੈਂ ਆਲਰੇਡੀ ਲੁਧਿਆਣਾ ਲੋਡ ਲਾਇਆ ਹੋਇਆ ਸੀਗਾ ਪਹਿਲਾਂ। ਤੇ ਜਦੋਂ ਮੈਂ ਸ਼ਿਪਰ ਨੂੰ ਫੋਨ ਕੀਤਾ ਮੈਂ ਉਹਨੂੰ ਪਿਕਅਪ ਨੰਬਰ ਦਿੱਤਾ, ਸਾਰਾ ਕੁਝ ਦਿੱਤਾ। ਉਹ ਕਹਿੰਦੇ ਜੀ ਲੋਡ ਵੈਲਿਡ ਆ, ਤੂੰ ਕਦੋਂ ਆ ਰਿਹਾ ਚੱਕਣ ਇਹ। ਤੇ ਮੈਂ ਵੀ ਮੈਨੂੰ ਲੋਡ ਅਸੀਂ ਪੋਸਟ ਨਹੀਂ ਕੀਤਾ ਹੈਗਾ। ਤਾਂ ਮੈਂ ਕਿਹਾ ਮੇਰੇ ਸੁਪਰਵਾਈਜ਼ਰ ਨਾਲ ਉਹਦੇ ਨਾਲ ਗੱਲ ਕਰਾ ਦਿਓ ਸ਼ਿਪਰ ਦੇ ਹਨਾ। ਉਹਨਾਂ ਨੇ ਉਹ ਕਹਿੰਦੇ ਤੈਨੂੰ 10 ਮਿੰਟ ਤੱਕ ਫੋਨ ਕਰਦੇ। ਉਹਨਾਂ ਨੇ ਮੈਨੂੰ ਵਾਪਸ ਫੋਨ ਕੀਤਾ ਤੇ ਭਾਜੀ ਉਹਨਾਂ ਨੇ ਦੱਸਿਆ ਕਿ ਉਹ ਕਹਿੰਦੇ ਵੀ ਇਹ ਲੋਡ ਵੈਲਿਡ ਆ ਪਰ ਇਹ ਕਿਸੇ ਹੋਰ ਕੰਪਨੀ ਦਾ ਆ। ਅੱਛਾ,
ਠੀਕ ਹੈ ਜੀ ਜੀ ਜੀ। ਆਵਾਜ਼ ਬੰਦ ਹੋ ਗਈ ਮਨਜੀਤ ਜੀ ਤੁਹਾਡੀ। ਨਾਲ ਕੰਟੈਕਟ ਕੀਤਾ ਹੋਵੇ ਜੀ ਸਾਰੀ ਗੱਲਬਾਤ ਕਰਕੇ ਭਾਜੀ ਉਹ ਕਹਿੰਦਾ ਵੀ ਉਹਨਾਂ ਨੇ ਮੈਂ ਉਹਨੂੰ ਜਿਹੜਾ ਫਰਾਊਡਰ ਸੀ ਉਹਦਾ ਈਮੇਲ ਦਿੱਤਾ ਭਾਜੀ। ਉਹਨਾਂ ਨੇ ਮੈਨੂੰ ਫੋਨ 2 ਵਾਰੀ ਕੀਤਾ ਤੂੰ ਲੋਡ ਚੱਕਣ ਕਦੋਂ ਜਾ ਰਿਹਾ। ਮੈਂ ਕਿਹਾ ਜੀ ਜਾ ਰਿਹਾ ਵਾਂ, ਮੇਰੇ ਕੋਲ ਪਿਕਅਪ ਨੰਬਰ ਮੇਰਾ ਮੈਚ ਨਹੀਂ ਕਰ ਰਿਹਾ ਹੈਗਾ। ਚੱਲ ਠੀਕ ਆ, ਜਦੋਂ ਮੈਚ ਕਰਦਾ ਆ ਉਦੋਂ ਚੱਕ ਲਈ ਹਨਾ। ਇਹਨੇ ਚਿਰ ਨੂੰ ਮੈਂ ਉਹ ਸਾਰੀ ਮੇਰੀ ਜਿਹੜਾ ਨਵਾਂ ਬ੍ਰੋਕਰ ਆ ਜਿਹੜਾ ਸਹੀ ਓਰੀਜਨਲ ਬ੍ਰੋਕਰ ਉਹ ਕਹਿੰਦਾ ਸਾਡਾ ਜਿਹੜਾ ਸਿਸਟਮ ਆ ਸਾਰਾ ਕਹਿੰਦਾ ਹੈਕ ਕੀਤਾ ਹੋਇਆ ਵਾ। ਕਹਿੰਦਾ ਸਾਡੇ ਲੋਡ ਆਲਰੇਡੀ ਕਹਿੰਦਾ 7 ਲੋਡ ਚੋਰੀ ਹੋ ਚੁੱਕੇ ਆ ਕਹਿੰਦਾ ਇਹ। ਤੇ ਸ਼ਿਪਰ ਨੇ ਵੀ ਇਹ ਗੱਲ ਕਹੀ ਆ ਕਹਿੰਦਾ ਸਾਡੇ 1 ਸਾਲ ਦੇ ਵਿੱਚ ਐਸੀ 12 ਲੋਡ ਚੋਰੀ ਹੋਏ ਆ ਕਹਿੰਦਾ ਸਿਰਫ ਸਾਰਾ ਸਿਸਟਮ ਹੈਕ ਹੋਣ ਦੇ ਕਰਕੇ। ਇਸ ਕਰਕੇ ਭਾਜੀ ਸਾਰੇ ਜਿਹੜੇ ਮੇਰੇ ਟਰੱਕਰ ਵੀਰ ਆ ਭਾਈ ਕਨਫਰਮ ਕਰ ਲਿਆ ਕਰੋ, ਕਾਲ ਕੂਲ ਕਰਕੇ ਸਾਰਾ ਕੁਝ ਮੇਕ ਸ਼ੋਰ ਕਰ ਲਓ, ਸਪੈਲਿੰਗ ਤੇ ਧਿਆਨ ਦਿਓ। ਮੇਰੀ ਫੈਕਟਰਿੰਗ ਕੰਪਨੀ ਮੈਨੂੰ ਈਮੇਲ ਨਾ ਕਰਦੀ ਤਾਂ ਸ਼ਾਇਦ ਮੈਂ ਵੀ ਜਾ ਕੇ ਫਸ ਜਾਣਾ ਸੀ ਇਸ ਦੇ ਵਿੱਚ। ਸਹੀ ਗੱਲ ਆ, ਬਿਲਕੁਲ ਭਰਨਾ ਪੈਣਾ ਸੀ। ਹਾਂਜੀ ਥੈਂਕ ਯੂ ਭਾਜੀ, ਇਹ ਸ਼ੇਅਰ ਕਰਨਾ ਸੀ, ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ। ਸੋ ਬਿਲਕੁਲ ਸਾਡਾ ਸ਼ੋਅ ਕਰਨ ਦਾ ਮਤਲਬ ਇਹੀ ਹੈ ਵੀ ਜੇ ਕਿਸੇ ਦੇ ਨਾਲ ਧੋਖਾ ਹੋਇਆ ਘੱਟੋ ਘੱਟ ਚਲੋ ਹੋਰ ਨਾ ਕਿਸੇ ਨਾਲ ਹੋ ਜਾਏ, ਉਹਨਾਂ ਨੂੰ ਪਤਾ ਲੱਗ ਜਾਏ, ਅਲਰਟ ਰਹਿਣ ਸਾਰੇ ਵੀ ਕੀ ਕੁਝ ਇੰਡਸਟਰੀ 'ਚ ਵਾਪਰ ਰਿਹਾ ਹੈਗਾ। ਜੀ ਅਭੀ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਨਿਊਜ਼ ਸੁਣਦੇ ਹੈਗੇ ਸਾਰਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਦੱਸਦੇ ਪਏ ਕਾਫੀ ਗੱਲਾਂ 2-3 ਗੱਲਾਂ ਲਗਾਤਾਰ ਹੀ ਮੇਰੇ ਆ ਗਈਆਂ ਵੀ ਫਰੋਡ ਹੋ ਰਹੇ ਲੋਕਾਂ ਦੇ ਨਾਲ, ਕਾਫੀ ਧੋਖੇਬਾਜ਼ੀ ਹੋ ਰਹੀ ਆ। ਵੀ ਪਹਿਲਾਂ ਤਾਂ ਇਦਾਂ ਹੁਣ ਕਾਨੂੰਨ ਬਣਾਉਂਦੀ ਹੈ ਨਾ, ਤਾਂ ਗਵਰਨਮੈਂਟ ਬਣਾਉਂਦੀ ਹੈਗੀ। ਅੱਜ ਤੋਂ ਨਹੀਂ ਚੱਲਦਾ, ਕਾਫੀ ਚਿਰ ਤੋਂ ਤੁਹਾਨੂੰ ਬੇਲੋੜੀਆਂ ਕਾਲਾਂ, ਨਾ ਵੀ ਉਹਦਾ ਕੋਈ ਨੰਬਰ, ਨਾ ਕੋਈ ਬਿਜ਼ਨਸ ਰਜਿਸਟ੍ਰੇਸ਼ਨ ਆ ਤੁਹਾਨੂੰ ਆਉਂਦੀਆਂ, ਤੁਹਾਨੂੰ ਬਾਰ-ਬਾਰ ਬੋਦਰ ਕਰਦੇ ਆ। ਕਿਤੇ ਤਾਂ ਇਹਨਾਂ ਨੂੰ ਮਤਲਬ ਨੱਥ ਪਾਉਣੀ ਚਾਹੀਦੀ ਸੀ, ਕਰਦੀ ਹੈ ਨਾ ਕੋਈ ਇਹ ਨਹੀਂ ਰੁਕੰਡਿਆ ਹੈਗਾ ਵੀ ਇਹ ਕਿੱਦਾਂ ਰੋਕਣਾ ਹੈਗਾ ਵੀ ਕੌਣ ਹੈਗੇ ਬਿਨਾਂ ਮਤਲਬ ਕੋਈ ਕਿਤੇ ਬੈਠਾ, ਕੋਈ ਇੰਡੀਆ ਬੈਠਾ, ਕੋਈ ਕਿਤੇ ਬੈਠਾ ਆ, ਉਹ ਕਾਲਾਂ ਕਰੀ ਜਾਂਦਾ ਆ। ਨਾ ਕੋਈ ਇਹਨਾਂ ਦਾ ਕੋਈ ਸਿਸਟਮ ਬਣਾ, ਇੰਨਾ ਤਕੜਾ ਕੰਟਰੀ ਹੈਗਾ, ਪਤਾ ਨਹੀਂ ਕਿਉਂ ਇਹ ਕਾਲਾਂ ਆਉਣ ਦਿੰਦੇ ਆ। ਕੋਈ ਰਜਿਸਟਰ ਫੋਨ ਨੰਬਰ ਵੀ ਹੋਵੇ, ਕਿਸੇ ਨੂੰ ਇਸ਼ੂ ਹੋਵੇ, ਉਹ ਫੇਰ ਹੀ ਉਸ ਫੋਨ ਤੋਂ ਕਾਲ ਕਰੇ, ਠੀਕ ਆ, ਜਿਹੜਾ ਮਰਜ਼ੀ ਕਾਲ ਕਰ ਦਿੰਦਾ। ਦੂਸਰੇ ਨੰਬਰ ਤੇ ਭਾਜੀ ਇਦਾਂ ਵੀ ਤੁਹਾਨੂੰ ਕੋਈ ਟੈਕਸਟ ਮੈਸੇਜ ਆਉਂਦਾ ਆ ਕੋਈ ਵੀ, ਜਿੱਦਾਂ ਸਾਨੂੰ ਟੈਕਸਟ ਮੈਸੇਜ ਆ ਗਿਆ, ਅਸੀਂ ਕਿਸੇ ਬੰਦੇ ਨੂੰ ਜਾਣਦੇ ਨਹੀਂ ਹਨਾ, ਅਸੀਂ ਉਹਨੂੰ ਖੋਲਦੇ ਆ ਤੇ ਉਹ ਵਿੱਚ ਲਿਖੇ ਕਿ ਤੁਹਾਨੂੰ ਨਾ ਇਨਫੋਰਮੇਸ਼ਨ ਲਿਖੀ ਹੁੰਦੀ ਆ ਵੀ ਤੁਹਾਨੂੰ ਲੋਨ ਅਪਰੂਵ ਹੋ ਗਿਆ ਜਾਂ ਸਮਥਿੰਗ, ਕੋਈ ਇਦਾਂ ਦੀ ਹੁੰਦੀ ਵੀ ਤੁਹਾਨੂੰ ਬੜੀ ਅਟਰੈਕਟਿਵ ਜਿਹੀ ਲੱਗਦੀ ਆ। ਤੇ ਪਤਾ ਨਹੀਂ ਵੀ ਪਤਾ ਨਾ ਉਹਨੂੰ ਖੋਲਣ ਨੂੰ ਮਤਲਬ ਕਿ ਐਕਸਾਈਟਡ ਜਿਹਾ ਰਹਿੰਦਾ ਵੀ ਮੈਂ ਉਹਨੂੰ ਖੋਲਾਂ ਜਾਂ ਵੀ ਖਰੇ ਮੇਰੀ ਕੰਪਨੀ ਦੇ ਨਾਲ ਰਿਲੇਟਡ ਹੈਗੀ ਆ। ਉਹਨੂੰ ਨਾ ਖੋਲੋ ਤਾਂ ਵਧੀਆ। ਜਦੋਂ ਕਿਸੇ ਨੂੰ ਜਾਣਦੇ ਨਾ ਭਾਜੀ ਦੱਸਦੇ ਪਿੱਛੇ ਹੁਣੇ ਕਾਲ ਕਰਕੇ ਗਏ ਆ ਵੀ ਤੁਹਾਨੂੰ ਬਿਜਲੀ ਵਾਲਿਆਂ ਦਾ ਫੋਨ ਆਇਆ, ਤੁਹਾਨੂੰ ਤੁਸੀਂ ਜਾਣਦੇ ਨਹੀਂ ਨਾ, ਤੁਸੀਂ ਉਹਨੂੰ ਫੋਨ ਲਓ, ਮਤਲਬ ਕੋਈ ਵੀ ਮੈਸੇਜ ਤੁਹਾਨੂੰ ਆਉਂਦਾ ਨਾ ਬਿਨਾਂ ਮਤਲਬ ਤੋਂ ਉਹਨੂੰ ਓਪਨ ਨਾ ਕਰੋ, ਕਿਉਂਕਿ ਬਹੁਤ ਅੱਜ ਕੱਲ੍ਹ ਨਾ ਜ਼ਮਾਨਾ ਬਹੁਤ ਖਰਾਬ ਆ ਗਿਆ। ਤੁਹਾਡੇ ਫੋਨ ਨੂੰ ਕਿਹੜੇ ਵੇਲੇ ਕਿਸੇ ਬੰਦੇ ਨੇ ਕਿੱਦਾਂ ਦਾ ਲਿੰਕ ਭੇਜ ਕੇ ਹੈਕ ਕਰ ਲੈਣਾ ਆ, ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਾ। ਮੁੜ ਕੇ ਫਿਰ ਜਿਹੜੇ ਉਹ ਹੁਣ ਦੱਸ ਕੇ ਗਏ ਆ ਵੀ ਜਿੱਦਾਂ ਬ੍ਰੋਕਰ ਦੀਆਂ ਕੰਪਨੀਆਂ ਤੱਕ ਉਹ ਹੈਕ ਹੋਣ ਲੱਗ ਪਈਆਂ, ਤੇ ਸਾਡਾ ਆਮ ਜਿਹੜਾ ਆਰਡੀਨਰੀ ਬੰਦਾ ਆ ਉਹਦਾ ਵੀ ਸਿਸਟਮ ਹੈਕ ਹੋਣ ਦਾ ਕੋਈ ਵੱਡੀ ਦਿੱਕਤ ਨਹੀਂ ਹੈਗੀ। ਵੱਡੀ ਗੱਲ ਹੀ ਨਹੀਂ, ਸਹੀ ਗੱਲ ਆ। ਹਾਂਜੀ ਨਾ ਸਾਡੇ ਕੋਲ ਸਿਕਿਉਰਿਟੀ ਸਿਸਟਮ ਲੱਗਾ, ਨਾ ਉਹਨਾਂ ਕੋਲ ਤਾਂ ਫੇਰ ਵੀ ਸਟਿਲ ਪ੍ਰੋਟੈਕਸ਼ਨ ਵਾਸਤੇ ਲੱਗੀਆਂ ਹੁੰਦੀਆਂ, ਫਾਇਰਵਾਲ ਲੱਗੀਆਂ ਹੁੰਦੀਆਂ, ਬਟ ਸਾਡੇ ਕੋਲ ਤਾਂ ਹੈ ਹੀ ਕੁਝ ਨਹੀਂ ਹੈਗਾ। ਤਾਂ ਬੈਟਰ ਹੈ ਕਿ ਤੁਸੀਂ ਨਾ ਇਦਾਂ ਇਹ ਚੀਜ਼ ਜਿਹੜੀ ਈਮੇਲ ਵਿੱਚ ਆ ਵੀ ਜਿੱਦਾਂ ਤੁਸੀਂ ਈਮੇਲ ਆਈ ਕਿ ਭਾਈ ਸਾਹਿਬ ਹੁਣੇ ਕਿਹਾ ਕਿ ਉਹ ਐਸ ਦਾ ਫਰਕ ਪੈਂਦਾ ਸੀ ਨਾ, ਪਰ ਜਿਹੜੀ ਈਮੇਲ ਨੂੰ ਤੁਸੀਂ ਜਾਣਦੇ ਹੀ ਨਹੀਂ, ਉਹਦੇ ਵਿੱਚ ਤੁਹਾਡੀ ਟ੍ਰਾਂਜੈਕਸ਼ਨ ਮੈਨੂੰ ਵੀ ਆਉਂਦੀ ਰਹਿੰਦੀਆਂ, ਟ੍ਰਾਂਜੈਕਸ਼ਨ ਅਪਰੂਵ ਹੋ ਗਈ ਆ, ਤੁਹਾਡਾ ਲੋਡ ਏਦਾਂ ਨਾ, ਉਹਦਾ ਜਿਹੜਾ ਹਾਂਜੀ ਸੈਂਡਰ ਹੈਗਾ ਉਹਨੂੰ ਦੇਖੋ ਕਿੱਥੋਂ ਆਈ, ਉਹਦੇ ਪੂਰਾ ਜਿਹੜਾ ਕੱਲਾ ਅੱਖਰ ਦੇਖੋ, ਉਹ ਵਿੱਚ ਹੀ ਉਹਦੇ ਨਾ ਉਹਦੇ ਵਿੱਚ ਹੀ ਲੂਪ ਹੋਲ ਹੁੰਦਾ, ਕਿਉਂ ਉਹਦੇ ਫਰਾਡ ਹੁੰਦੇ ਨਾ, ਥੋੜਾ ਜਿਹਾ ਫਰਕ ਪਾਇਆ ਹੁੰਦਾ, ਅੱਖਰਾਂ ਦੇ ਫਰਕ ਹੁੰਦਾ, ਬਸ ਦੇਖੋ ਐਗਜ਼ੈਕਟਲੀ ਸੇਮ ਲੱਗਦੀ ਹੈ। ਤਾਂ ਬੈਟਰ ਹੈ ਕਿ ਤੁਸੀਂ ਅਨਨੈਸੈਸਰੀ ਆਪਣਾ ਨਾ ਓਪਨ ਕਰੋ ਤੇ ਉਹਨੂੰ ਸਪੈਮ 'ਚ ਪਾ ਦਿਓ। ਜਦੋਂ ਮੈਸੇਜ ਆ ਗਿਆ, ਰੋਂਗ ਮੈਸੇਜ ਆਉਂਦਾ ਆ, ਐਗਜ਼ਾਮਪਲ ਦੇ ਤੌਰ ਤੇ ਮੈਨੂੰ ਰੋਂਗ ਮੈਸੇਜ ਆ ਗਿਆ, ਮੈਨੂੰ ਪਤਾ ਵੀ ਇਹ ਬੰਦਾ ਫਰਾਡ ਆ, ਮੈਂ ਉਹਨੂੰ ਕੀ ਕਰਦਾ, ਉਹਦੇ ਵਿੱਚ ਮੈਨੂ ਬਟਨ ਜਾ ਕੇ ਉਹਦੇ ਵਿੱਚ ਆਪਸ਼ਨ ਆਉਂਦੀ ਹੈ, ਇਹਨੂੰ ਸਿਲੈਕਟ ਐਜ਼ ਸਪੈਮ, ਜਿਹੜੇ ਇਹਨੂੰ ਸਪੈਮ ਕਰਦੀ ਆ, ਉਹ ਜਿਹੜੇ ਬਾਕੀ ਕਿਸੇ ਨੂੰ ਵੀ ਮੈਸੇਜ ਆਉਂਦਾ ਨਾ, ਜਿਹੜਾ 100 ਬੰਦਾ ਉਹਨੂੰ ਸਿਲੈਕਟ ਕਰ ਦਿੰਦਾ, ਤਾਂ ਆਟੋਮੈਟਿਕਲੀ ਉਹ ਸਪੈਮ ਵਿੱਚ ਕਾਊਂਟ ਹੋਣ ਲੱਗ ਪੈਂਦਾ, ਤੇ ਉਹ ਬੈਟਰ ਹੋ ਜਾਂਦਾ ਕਿ ਬਾਕੀ ਨੂੰ ਥੋੜੀ ਪ੍ਰੋਟੈਕਸ਼ਨ ਮਿਲ ਜਾਂਦੀ ਹੈ। ਸੋ ਆਪਣਾ ਜਿੰਨਾ ਵੀ ਬਚ ਹੁੰਦਾ ਨਾ ਉਹਨਾਂ ਬਚੋ। ਬਾਕੀ ਲਾਸਟ ਭਾਜੀ ਇਹੀ ਕਹੂੰਗਾ ਵੀ ਵੋਟਾਂ ਆਉਂਦੀਆਂ, ਹੁਣ ਵੋਟਾਂ ਆ ਗਈਆਂ, ਸਾਡੇ ਬੰਦੇ ਆਪਣੇ ਚਲੋ ਹਰ ਇੱਕ ਬੰਦੇ ਦੀ ਆਪੋ ਆਪਣੀ ਚੁਆਇਸ ਆ, ਕਿਸੇ ਨੇ ਡੈਮੋਕ੍ਰੇਟਸ ਨੂੰ ਵੋਟ ਪਾਉਣੀ ਆ, ਕਿਸੇ ਨੂੰ ਰਿਪਬਲਿਕਨ ਨੂੰ ਪਾਉਣੀ ਆ, ਪਰ ਮੌਕੇ ਤੇ ਜਿਹੜੀ ਸਰਕਾਰ ਹੁੰਦੀ ਉਹਦੇ ਵਿੱਚ ਸਾਡੇ ਆਪਣੇ ਭਾਈਚਾਰੇ ਦੇ ਬੰਦੇ ਵੀ ਹੈਗੇ। ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਤੁਹਾਡੇ ਥਰੂ ਵੀ ਭਾਈ ਤੁਸੀਂ ਇੱਦਾਂ ਦੇ ਕਾਨੂੰਨ ਬਣਾਉਣ ਵਿੱਚ ਵੀ ਮਦਦ ਕਰੋ ਨਾ, ਵੀ ਦੇਖੋ ਸਾਡੇ ਨਾਲ ਕਿੱਦਾਂ ਧੋਖੇ ਹੋਣ ਦੇ, ਹੇਰਾਫੇਰੀਆਂ ਹੋਣਗੀਆਂ, ਕੌਣ ਕਰਨ ਦੇ, ਕਿੱਦਾਂ ਦੇ ਬੰਦਿਆਂ ਨੂੰ ਤੁਸੀਂ ਜੋਬਾਂ ਦਿੰਦੇ ਆ, ਕਿਹੜੇ ਜਿਹੜਾ ਕ੍ਰਿਮੀਨਲ ਮਾਈਂਡਡ ਬੰਦੇ ਜਾਂ ਫਰਾਡ ਮਾਈਂਡਡ ਬੰਦੇ ਆ ਜਿਹਨਾਂ ਨੂੰ ਤੁਸੀਂ ਜੋਬ ਦੇ ਵਿੱਚ ਐਂਟਰ ਕਰ ਦਿੰਦੇ, ਉਹ ਤੁਹਾਡੇ ਸਿਸਟਮ ਨੂੰ ਹੈਕ ਕਰ ਲੈਂਦਾ, ਲੂਪ ਹੋਲ ਤੁਹਾਡੇ ਹੈਗੇ ਆ, ਉਹਨਾਂ ਨੂੰ ਬੰਦ ਕਰੋ ਤਾਂ ਕਿ ਸਾਡੀ ਜਿਹੜੀ ਪ੍ਰੋਟੈਕਸ਼ਨ ਬਣੇ ਜਾਂ ਲੋਕਾਂ ਦੀ ਜਿਹੜੀ ਪਰੇਸ਼ਾਨੀ ਉਹ ਘਟੇ। ਧੰਨਵਾਦ ਭਾਜੀ ਜੀ। ਧੰਨਵਾਦ ਅਭੀ ਜੀ, ਮਿਹਰਬਾਨੀ, ਧੰਨਵਾਦ ਜੀ, ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦਾ ਸਮਾਂ ਵੀ ਹਰਜੋਤ ਸਿੰਘ ਜੀ ਜਿਹੜਾ ਹੁਣ ਸਮਾਪਤ ਹੈ, ਪਰ ਕਮਾਲ ਦੀਆਂ ਗੱਲਾਂ ਆ ਵੀ ਬਹੁਤ ਹੀ ਜ਼ਿਆਦਾ ਜਿਹੜਾ ਭਾਈ ਧਿਆਨ ਰੱਖੋ, ਫਰਾਡ ਬਹੁਤ ਤਰ੍ਹਾਂ ਦੇ ਜਿਹੜੇ ਉਹ ਚੱਲ ਰਹੇ ਨੇ,
ਤੇ ਟਰੱਕਿੰਗ ਦਾ ਆਪਾਂ ਨੂੰ ਪਤਾ ਹੀ ਆ ਇੰਡਸਟਰੀ ਦਾ ਵੀ ਥੋੜ੍ਹਾ ਜਿਹਾ ਜੇ ਸਿਸਟਮ ਅਜੇ ਪੂਰੀ ਤਰ੍ਹਾਂ ਸਟਰੋਂਗ ਨਹੀਂ ਆ, ਪਰ ਹੋਪਫੁਲੀ ਜਿਹੜਾ ਉਹ ਜਲਦੀ ਹੋਵੇ। ਪਰ ਇਸ ਪੂਰੇ ਮਾਮਲੇ ਦੇ ਵਿੱਚ ਭਾਈ ਧਿਆਨ ਜਿਹੜਾ ਉਹ ਰੱਖੋ, ਕਾਲ ਕਰੋ, ਮੇਕ ਸ਼ੋਰ ਕਰੋ ਲੋਡ ਚੱਕਣ ਤੋਂ ਪਹਿਲਾਂ, ਈਮੇਲ ਦੇ ਵਿੱਚ ਸਪੈਲਿੰਗ ਚੰਗੀ ਤਰ੍ਹਾਂ ਚੈੱਕ ਕਰੋ। ਇਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਹੀ ਤੁਹਾਨੂੰ ਪੈਣੀਆਂ ਆ, ਆਪਣੇ ਹੱਥ ਹੀ ਆ, ਤੇ ਆਪ ਹੀ ਜਿਹੜੀ ਉਹ ਥੋੜ੍ਹਾ ਜਿਹਾ ਇਸ ਚੀਜ਼ ਦੇ ਵਿੱਚ ਮੁਸ਼ਤੈਦੀ ਜਿਹੜੀ ਉਹ ਵਰਤੀ ਜਿਹੜੀ ਉਹ ਜਾਵੇ। ਤੇ ਹਰਜੋਤ ਸਿੰਘ ਜੀ, ਇਸ ਤੋਂ ਅਗਲਾ ਪ੍ਰੋਗਰਾਮ ਆਊਗਾ, ਮੈਂ ਆਵਾਂਗਾ ਨਾਲ ਹਨੇਰੀਆਂ ਦੇ 11:30 ਵਜੇ ਤੱਕ, ਤੇ 11:30 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ 2 ਕੁਝ ਗੱਲਾਂ ਕੁਝ ਗੀਤ, ਤੇ 2 ਤੋਂ ਲੈ ਕੇ 2:30 ਵਜੇ ਤੱਕ ਬਿਯੋਂਡ ਦਾ ਹੈਡਲਾਈਨ ਮਨਦੀਪ ਪੂਨੀਆ ਦੇ ਨਾਲ, ਤੇ 2:30 ਤੋਂ 3 ਦੇ ਵਿੱਚ ਅੱਜ ਸਿਹਤ ਸੰਭਾਲ ਦਾ ਜਗਵੀਰ ਸਿੰਘ ਹੋਣਾ ਦੇ ਨਾਲ ਪ੍ਰੋਗਰਾਮ ਉਹ ਪੇਸ਼ ਹੋਊਗਾ, ਤੇ 3 ਤੋਂ ਲੈ ਕੇ 4 ਵਜੇ ਤੱਕ ਸਾਂਝੀ ਸਾਥ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ, 8 ਵਜੇ ਤੋਂ ਲੈ ਕੇ 8:30 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ। ਫਿਰ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਪਾਣੀ ਵਿੱਚ ਮਧਾਣੀ ਅੱਜ ਜਿਹੜਾ ਉਹ 9 ਤੋਂ 10 ਵਜੇ ਦੇ ਵਿੱਚ ਆਵੇਗਾ, ਬਾਤਾਂ ਬੁਝਾਰਤਾਂ ਦਾ ਪ੍ਰੋਗਰਾਮ। ਉਸ ਤੋਂ ਬਾਅਦ ਵੀ ਪ੍ਰੋਗਰਾਮ ਲਗਾਤਾਰ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿਣਗੇ। ਹੁਣ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।